ਜਿਹੜੀ ਈਸਾਈਆਂ ਦੀ ਆਮਦ ਆ ਉਹ ਈਸਟ ਇੰਡੀਆ ਕੰਪਨੀ ਦੇ ਵੇਲੇ ਸ਼ੁਰੂ ਹੁੰਦੀ ਆ। ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਇਹਨਾਂ ਨੇ ਥੋੜ੍ਹੀਆਂ ਐਕਟੀਵਿਟੀਆਂ ਸ਼ੁਰੂ ਕੀਤੀਆਂ ਤੇ ਮਹਾਰਾਜਾ ਸਾਹਿਬ ਦੇ ਜਾਣ ਤੋਂ ਬਾਅਦ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਵੀ ਆਪਣੀਆਂ ਜਿਹੜੀਆਂ ਹੈਗੀਆਂ ਸੀ ਸ਼ਮੂਲੀਅਤਾਂ ਜਾਂ ਮਤਲਬ ਕੰਮ ਕਰਨ ਦੇ ਤੌਰ ਤਰੀਕੇ ਵਧਾਤੇ। ਸਿਰਫ ਪੰਜਾਬ ਹੀ ਨਹੀਂ, ਪੂਰੇ ਭਾਰਤ ਦੇ ਵਿੱਚੋਂ ਕਾफ़ੀ ਸ਼ਿਕਾਇਤਾਂ ਜਿਹੜੀਆਂ ਉਹ ਗਈਆਂ ਕਿ ਇਸ ਤਰੀਕੇ ਦੇ ਨਾਲ ਲਾਲਚ ਦੇ ਕੇ ਜਾਂ ਫਿਰ ਵਰਗਲਾ ਕੇ ਜਾਂ ਅੰਧ ਵਿਸ਼ਵਾਸ ਦੇ ਰਾਹੀਂ ਲੋਕਾਂ ਨੂੰ ਉਹ ਈਸਾਈਅਤ ਵੱਲ ਲਿਆ ਰਹੇ ਆ। ਜਿਹੜੇ ਪੰਜਾਬ ਦੇ ਵਿੱਚ ਆ ਹੁਣ ਇਹ ਨਾ ਤਾਂ ਇੰਗਲੈਂਡ ਦੀ ਚਰਚ ਦੇ ਨਾਲ ਸੰਬੰਧਿਤ ਆ, ਨਾ ਕਿਸੇ ਹੋਰ ਦੇ ਨਾਲ ਸੰਬੰਧਿਤ ਆ। ਇਹ ਜਿਹੜੀਆਂ ਐਕਟੀਵਿਟੀਆਂ ਵੀ ਕਰਦੇ ਆ ਉਹ ਬਹੁਤ ਸ਼ੱਕੀ ਜਿਹੀਆਂ ਵੀ ਲੱਗਦੀਆਂ। ਝੂਠ ਫਰੇਬ ਤੇ ਇਹ ਨਫ਼ਰਤ ਦੀ ਜਿਹੜੀ ਇੱਥੇ ਪਲੈਨਿੰਗ ਹੋ ਰਹੀ ਹੈ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਹੋਣੀ ਚਾਹੀਦੀ, ਇਹਨੂੰ ਰੋਕਿਆ ਜਾਣਾ ਚਾਹੀਦਾ। ਧਰਮਾਂ ਦਾ ਜਿਹੜਾ ਆਪਸੀ ਪ੍ਰੇਮ ਪਿਆਰ ਉਹ ਬਣਿਆ ਰਹਿਣਾ ਚਾਹੀਦਾ। ਸਾਡਾ ਕਿਸੇ ਨਾਲ ਕੋਈ ਝਗੜਾ ਨਹੀਂ ਆ, ਕੋਈ ਲੜਾਈ ਨਹੀਂ ਆ। ਸਿੱਖਾਂ ਨੇ ਇੱਕ ਰਾਜਸੀ ਲੜਾਈ ਜਿਹੜੀ ਆਪਣੇ ਹੱਕਾਂ ਦੀ ਸਰਜ਼ਮੀਨ ਦੇ ਉੱਤੇ ਲੜੀ ਆ। ਜਦੋਂ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਆ ਗਿਆ, ਦਰਬਾਰ ਸਾਹਿਬ 'ਤੇ ਹਮਲਾ ਆ ਗਿਆ, ਤਾਂ ਸਿੱਖ ਜਿਹੜਾ ਉਹਦੇ ਲਈ ਦਰਬਾਰ ਸਾਹਿਬ ਤੋਂ ਪਰੇ ਤੇ ਉਜਾੜੀ ਆ। ਬਿਲਕੁਲ ਉਹ ਇਮੋਸ਼ਨਲ ਵੀ ਕਹਿ ਲਓ ਜਾਂ ਆਪਣੇ ਹੱਕਾਂ ਲਈ, ਰਾਜਸੀ ਹੱਕਾਂ ਲਈ ਇੱਕ ਰਾਜਸੀ ਲੜਾਈ ਸਿੱਖਾਂ ਨੇ ਲੜੀ। ਇਹ ਰਾਜਸੀ ਸਿੱਖ ਕਹਿੰਦੀ ਆ। ਤੇ ਜੇ ਰਾਜੀਵ ਗਾਂਧੀ ਦੇ ਜਿਹੜੇ ਕਾਤਲ ਆ ਉਹ ਛੱਡੇ ਜਾ ਸਕਦੇ ਆ ਤਾਂ ਵਧੀਆ ਗੱਲ। ਅਸੀਂ ਇਹ ਨਹੀਂ ਕਹਿੰਦੇ ਵੀ ਕਿਉਂ ਛੱਡੇ, ਅਸੀਂ ਕਹਿੰਦੇ ਬਹੁਤ ਵਧੀਆ ਗੱਲ ਆ ਵੀ ਉਹਨਾਂ ਨੂੰ ਵੀ ਜੀਵਨ ਜਿਉਣ ਦਾ ਹੱਕ ਆ। ਪਰ ਅਸੀਂ ਇਹ ਵੀ ਨਾਲ ਬੇਨਤੀ ਕਰਦੇ ਵੀ ਜਿਹੜੇ ਸਿੱਖ ਕੈਦੀ ਆ 2019 ਦੇ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾ ਉਦੋਂ ਸਰਕਾਰ ਨੇ ਐਲਾਨ ਕੀਤੇ ਸੀ, ਉੱਤੇ ਅਮਲ ਹੁਣ ਕਰਨਾ ਚਾਹੀਦਾ। ਸੁਪਰੀਮ ਕੋਰਟ ਨੂੰ ਵੀ ਤੇ ਸੋ ਮੋਟੋ ਲੈਣਾ ਚਾਹੀਦਾ ਤੇ ਜਿਹੜੇ ਰਾਜਸੀ ਸਿੱਖ ਕੈਦੀ ਆ ਇਹਨਾਂ ਨੂੰ ਬਾਹਰ ਜਿਹੜਾ ਹੁਣ ਕੱਢ ਦੇਣਾ ਚਾਹੀਦਾ। ਉਹ ਵੀ ਆਪਣੀ ਜ਼ਿੰਦਗੀ ਜਿਹੜੀ ਉਹ ਚੰਗੇ ਤਰੀਕੇ ਦੇ ਨਾਲ ਜੀ ਸਕਣ। ਸਾਡੇ ਗੁਰੂ ਦੀ ਬੇਅਦਬੀ ਹੁੰਦੀ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਤਾਂ ਸਿੱਖਾਂ ਨੂੰ ਇਹਦਾ ਮਤਲਬ ਉਹ ਹੁੰਦਾ ਵਾ, ਭਾਵਨਾਵਾਂ ਵੀ ਉਹਨਾਂ ਦੀਆਂ ਆਹਤ ਹੁੰਦੀਆਂ ਜਾਂ ਕਹਿ ਲਓ ਦੁੱਖ ਵੀ ਹੁੰਦਾ, ਉਹ ਸਿੱਖਾਂ ਦੀਆਂ ਹੁੰਦੀਆਂ। ਤਾਂ ਜੇ ਸਿੱਖਾਂ ਦੇ ਕੋਲ ਕਦੀ ਰਾਜਸੀ ਪਾਵਰ ਆਊਗੀ ਤਾਂ ਸਿੱਖ ਕਰਨਗੇ। ਪਰ ਇੱਦਾਂ ਮੈਨੂੰ ਨਹੀਂ ਲੱਗਦਾ ਹੈਗਾ ਵੀ ਕੋਈ ਇਹ ਜਾਂ ਇੱਥੇ ਕਾਨੂੰਨ ਬਣਾਉਣਗੇ ਜਾਂ ਬਣਨ ਜਾ ਰਿਹਾ ਜਾਂ ਕੋਈ ਬਣ ਗਿਆ ਤੇ ਉਹਨੂੰ ਲਾਗੂ ਕਰ ਦੇਣਗੇ। ਵੇਖੋ ਜੇ ਤੇ ਕਾਨੂੰਨ ਬਣੂਗਾ ਕੋਈ ਸਾਡੇ ਖਿਲਾਫ, ਉਹ ਤਾਂ ਲਾਗੂ ਹੋਊਗਾ ਸਾਡੇ ਘਰਾਂ 'ਚ ਆਣ ਕੇ ਵੀ, ਘਰਾਂ 'ਚ ਵੀ ਚਲਾਨ ਕੱਟੇ ਜਾਂਦੇ ਆ। ਅਤੇ ਜਿਹੜਾ ਕਾਨੂੰਨ ਕੋਈ ਇੱਦਾਂ ਦਾ ਹੋਊਗਾ ਜਿਹਦੇ ਵਿੱਚ ਸਾਰਿਆਂ ਲਈ ਸਾਂਝਾ ਹੋ, ਮੰਨ ਲਓ ਆ ਤੁਸੀਂ ਵੇਖਦੇ ਹੋਵੋਗੇ ਸਿਗਰਟ ਬੀੜੀਆਂ ਪੀਂਦੇ ਫਿਰਦੇ ਲੋਕ, ਅਤੇ ਕਾਨੂੰਨ ਤਾਂ ਬਣਿਆ ਵੀ ਨਹੀਂ ਪੀ ਸਕਦੇ ਤੁਸੀਂ ਜਨਤਕ ਥਾਵਾਂ 'ਤੇ, ਪਰ ਤੁਸੀਂ ਕਦੀ ਵੇਖਿਆ ਉਹਨਾਂ ਨੇ ਕਿਸੇ ਨੇ ਰੋਕਿਆ ਹੋਵੇ? ਕਿ ਜੇ ਇਹਦੇ ਭਾਵਨਾ ਸਿਰਫ ਬਹੁ ਗਿਣਤੀ ਨਾਲ ਹੀ ਸੰਬੰਧਿਤ ਆ ਫਿਰ ਤਾਂ ਸਾਨੂੰ ਇਹਦਾ ਕੀ ਫਾਇਦਾ। ਪਰ ਜੇ ਤੁਸੀਂ ਸਾਰਿਆਂ ਦੇ ਉੱਤੇ ਲਾਗੂ ਕਰਦੇ ਹੋ, ਨਿਰਪੱਖ ਹੋ, ਤਾਂ ਫਿਰ ਬਹੁਤ ਵਧੀਆ ਗੱਲ ਹੈ। ਉਹ ਟਿੱਪਣੀ ਐਂ ਨਹੀਂ ਹੁੰਦੀ ਵੀ ਉਹਨੇ ਮੂੰਹ 'ਚ ਸ਼ਬਦ ਕੱਢਤਾ, ਉਹਦੇ ਸ਼ਬਦ ਜਿਹੜੇ ਕਢਾਏ ਜਾਂਦੇ ਆ। ਹੁਣ ਕਢਾਉਣ ਵਾਲੇ ਕੌਣ ਆ ਇਹਦੇ ਸਾਨੂੰ ਵੀ ਨਹੀਂ ਪਤਾ ਜਾਂ ਕਿਸੇ ਨੂੰ ਵੀ ਨਹੀਂ ਪਤਾ। ਆਉਣ ਵਾਲੇ ਸਮੇਂ 'ਚ ਪਤਾ ਲੱਗ ਜੂਗਾ। ਸ਼੍ਰੋਮਣੀ ਅਕਾਲੀ ਦਲ ਕਾਹਦੇ ਲਈ ਬਣਿਆ? ਸ਼੍ਰੋਮਣੀ ਅਕਾਲੀ ਦਲ ਬਣਿਆ ਵਾ ਸਿੱਖ ਹਿੱਤਾਂ ਦੀ ਰਾਖੀ ਲਈ। ਜੇ ਅੱਜ ਪੰਜਾਬ ਦੇ ਵਿੱਚ ਕੋਈ ਧਰਮ ਪਰਿਵਰਤਨ ਦਾ ਮੁੱਦਾ ਕੋਈ ਨੌਜਵਾਨ ਚੁੱਕ ਰਿਹਾ ਅਤੇ ਫਿਰ ਉਸ ਨੌਜਵਾਨਾਂ ਨੂੰ ਕਹਿ ਰਿਹਾ ਵੀ ਇਹ ਸਾਰੀਆਂ ਚਾਲਾਂ ਤੋਂ, ਨਸ਼ਿਆਂ ਤੋਂ ਬਾਹਰ ਆਣ ਕੇ ਤੇ ਤੁਸੀਂ ਅੰਮ੍ਰਿਤ ਛਕੋ, ਇਹ ਕੰਮ ਤੇ ਅਕਾਲੀ ਦਲ ਨੂੰ ਕਰਨਾ ਚਾਹੀਦਾ ਹੈ। ਜਦੋਂ ਸਾਡੇ ਨੌਜਵਾਨਾਂ ਦੇ ਮੂੰਹ ਤਖਤਾਂ ਵੱਲ ਨੂੰ ਹੋ ਗਏ, ਅਨੰਦਪੁਰ ਸਾਹਿਬ ਵੱਲ ਨੂੰ ਹੋ ਗਏ, ਮੁੱਖ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਹੋ ਗਏ, ਇਹਨਾਂ ਦੋਵਾਂ ਤਖਤਾਂ ਦੇ ਉੱਤੇ ਜਦੋਂ ਅੰਮ੍ਰਿਤ ਛਕਾਇਆ ਤਾਂ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਅੰਮ੍ਰਿਤ ਛਕਾਇਆ। ਇਹਨਾਂ ਨੂੰ ਤਾਂ ਚਾਹੀਦਾ ਐਪਰੀਸ਼ੀਏਟ ਕਰਨੇ। ਪਰ ਇਹ ਗੈਰ ਵਾਜਬ ਜਿਹੜੀ ਟਿੱਪਣੀ ਹੈ ਇਹਨਾਂ ਦੀ ਵੀ ਉਹ ਕਹਿ ਰਿਹਾ ਜੀ ਮੈਂ ਮਤਲਬ ਪਹਿਲਾਂ ਖੜ੍ਹਾ ਵਾਂ, ਈਸਾਈਆਂ ਲਈ ਖੜ੍ਹਾ ਵਾਂ, ਮੈਂ ਉਹ ਦੂਜਿਆਂ ਲਈ ਖੜ੍ਹਾ, ਮੈਂ ਤੀਜਿਆਂ ਲਈ ਖੜ੍ਹਾ। ਤੁਸੀਂ ਤਾਂ ਦੂਜਿਆਂ ਤੀਜਿਆਂ ਲਈ ਕੀ ਖੜਨਗੇ? ਪਹਿਲਾਂ ਤੁਸੀਂ ਸਿੱਖਾਂ ਲਈ ਤਾਂ ਖੜ੍ਹ ਲਓ। DVAT4 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਜਦੋਂ ਪੰਜਾਬ ਦੀ ਗੱਲ ਕੀਤੀ ਜਾਂਦੀ ਹੈ ਤਾਂ ਖਾਸ ਕਰ ਜਿੱਥੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਬਰੀ ਧਰਮ ਪਰਿਵਰਤਨ ਦੀਆਂ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਉੱਥੇ ਭਾਰਤ ਦੀ ਨਿਆਂ ਪ੍ਰਣਾਲੀ ਦੇ ਵੱਲੋਂ ਇੱਕ ਅਹਿਮ ਟਿੱਪਣੀ ਕੀਤੀ ਜਾਂਦੀ ਹੈ ਕਿ ਜਿਹੜੀਆਂ ਜਬਰੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ, ਤਾਂ ਉਹਦੇ ਉੱਪਰ ਸੁਪਰੀਮ ਕੋਰਟ ਦੀ ਕਹਿ ਸਕਦੇ ਹਾਂ ਕਿ ਅਹਿਮ ਟਿੱਪਣੀ ਆਈ ਹੈ, ਅਹਿਮ ਫੈਸਲਾ ਆਇਆ ਹੈ ਕੇਂਦਰ ਸਰਕਾਰ ਨੂੰ ਲੈ ਕੇ ਕਿ ਇਹਦੇ ਉੱਪਰ ਸਖਤਾਈ ਵਰਤੀ ਜਾਣੀ ਚਾਹੀਦੀ ਹੈ ਔਰ ਸਖਤ ਕਾਨੂੰਨ ਘੜੇ ਜਾਣੇ ਚਾਹੀਦੇ ਹੈ। ਇਸੇ ਵਿਸ਼ੇ ਦੇ ਉੱਪਰ ਗੱਲ ਕਰਾਂਗੇ ਕਿ ਖਾਸ ਕਰ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੀਆਂ ਜਬਰੀ ਧਰਮ ਪਰਿਵਰਤਨ ਦੀਆਂ ਅਣਸੁਖਾਵੀਆਂ ਘਟਨਾਵਾਂ ਨੇ ਤੇ ਖਾਸ ਕਰ ਕਿਹੜੇ
ਖਿੱਤੇ ਦੇ ਨਾਲ ਜ਼ਿਆਦਾ ਸੰਬੰਧ ਰੱਖਦੀਆਂ ਨੇ, ਕਿਹੜੇ ਧਰਮ ਦੇ ਨਾਲ ਜ਼ਿਆਦਾ ਸੰਬੰਧ ਰੱਖਦੀਆਂ ਨੇ ਤੇ ਔਰ ਇਹ ਧਰਮ ਪਰਿਵਰਤਨ ਦੀਆਂ ਘਟਨਾਵਾਂ ਵਾਪਰ ਕਿਉਂ ਰਹੀਆਂ ਨੇ। ਸਾਡੇ ਨਾਲ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਵਾਸਤੇ ਇੱਕ ਅਹਿਮ ਪੁੱਜੀ ਹੋਈ ਸ਼ਖਸੀਅਤ ਸਰਦਾਰ ਕੁਲਦੀਪ ਸਿੰਘ ਗੜਗੱਜ ਨੇ, ਜਿਹੜੇ ਸਿੱਖ ਧਰਮ ਬਾਰੇ ਵੀ ਔਰ ਰਾਜਨੀਤੀ ਬਾਰੇ ਵੀ ਵੱਡੀ ਜਾਣਕਾਰੀ ਰੱਖਦੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਸਵਾਗਤ ਹੈ ਜੀ ਗੜਗੱਜ ਸਾਹਿਬ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੜਗੱਜ ਸਾਹਿਬ, ਸਭ ਤੋਂ ਪਹਿਲਾਂ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਟਿੱਪਣੀ ਆਈ ਹੈ, ਕਿਹੜੇ ਸੰਦਰਭ ਦੇ ਵਿੱਚ ਸਮਝੀ ਜਾਵੇ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗੰਭੀਰ ਸਵਾਲੀਆ ਚਿੰਨ੍ਹ ਲਾਏ ਨੇ ਕਿ ਜਿਸ ਤਰੀਕੇ ਦੇ ਨਾਲ ਧਰਮ ਪਰਿਵਰਤਨ ਹੋ ਰਿਹਾ ਹੈ, ਤਾਂ ਅਜਿਹੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਦੀ ਟਿੱਪਣੀ ਨੂੰ ਕਿਵੇਂ ਦੇਖਿਆ ਜਾਵੇ? ਦੇਖੋ, ਜੇ ਆਪਾਂ ਇੰਡੀਆ ਦੇ ਵਿੱਚ ਵੇਖੀਏ ਤੇ ਜਿਹੜੀ ਈਸਾਈਆਂ ਦੀ ਆਮਦ ਆ ਉਹ ਈਸਟ ਇੰਡੀਆ ਕੰਪਨੀ ਦੇ ਵੇਲੇ ਸ਼ੁਰੂ ਹੁੰਦੀ ਆ, ਤੇ ਉਹਦੇ ਤੋਂ ਸ਼ੁਰੂ ਹੋ ਕੇ ਮਤਲਬ ਉਹਨਾਂ ਦੀ ਗਿਣਤੀ ਜਿਹੜੀ ਉਹ ਕਾਫੀ ਵੱਧਦੀ ਜਾਂਦੀ ਆ। ਜਿੱਥੋਂ ਤੱਕ ਪੰਜਾਬ ਦੀ ਗੱਲ ਆ, ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਇਹਨਾਂ ਨੇ ਥੋੜ੍ਹੀਆਂ ਐਕਟੀਵਿਟੀਆਂ ਸ਼ੁਰੂ ਕੀਤੀਆਂ, ਤੇ ਮਹਾਰਾਜਾ ਸਾਹਿਬ ਦੇ ਜਾਣ ਤੋਂ ਬਾਅਦ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਵੀ ਆਪਣੀਆਂ ਜਿਹੜੀਆਂ ਹੈਗੀਆਂ ਸੀ ਸ਼ਮੂਲੀਅਤਾਂ ਜਾਂ ਮਤਲਬ ਕੰਮ ਕਰਨ ਦੇ ਤੌਰ ਤਰੀਕੇ ਵਧਾਤੇ। ਜਿੱਥੋਂ ਤੱਕ ਹੁਣ ਸੁਪਰੀਮ ਕੋਰਟ ਦੀ ਇਹ ਸਟੇਟਮੈਂਟ ਦੀ ਗੱਲ ਆ, ਕਿਉਂਕਿ ਇਹ ਲਗਾਤਾਰ ਸ਼ਿਕਾਇਤਾਂ ਜਿਹੜੀਆਂ ਵੱਖ-ਵੱਖ ਥਾਵਾਂ ਤੋਂ ਆ ਰਹੀਆਂ। ਪਿੱਛੇ ਜੇ ਮਾਈਨੋਰਟੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਸਾਹਿਬ ਆ ਸਰਦਾਰ ਇਕਬਾਲ ਸਿੰਘ ਲਾਲਪੁਰਾ ਸਾਹਿਬ, ਉਹਨਾਂ ਦੇ ਕੋਲ ਨਾ ਵੱਖ-ਵੱਖ ਜਿਹੜੇ ਮਾਈਨੋਰਟੀ ਦੇ ਨਾਲ ਸੰਬੰਧਿਤ ਧਰਮ ਆ, ਸਿੱਖ ਹੋ ਗਏ ਜਾਂ ਈਸਾਈ ਹੋ ਗਏ ਜਾਂ ਮੁਸਲਮਾਨ ਹੋ ਗਏ, ਇਹਨਾਂ ਦੇ ਨੁਮਾਇੰਦਿਆਂ ਦੀ ਉੱਥੇ ਇੱਕ ਮੀਟਿੰਗ ਹੋਈ ਜੀ। ਉਹ ਮੀਟਿੰਗ ਦੇ ਵਿੱਚ ਇੱਕ ਬੰਦੇ ਨੇ ਸਵਾਲ ਚੁੱਕਿਆ ਈਸਾਈ ਪਾਦਰੀ ਦੇ ਉੱਤੇ ਵੀ ਇੱਕ ਈਸਾਈ ਪਾਦਰੀ ਨੇ ਬੰਬੇ ਦੇ ਵਿੱਚ ਇਹ ਦਾਅਵਾ ਕੀਤਾ ਕਿ ਮੈਂ ਮੁਰਦੇ ਵੀ ਜਿਉਂਦੇ ਕਰ ਦਿੰਦਾ। ਜਦੋਂ ਮਤਲਬ ਉਹਦੇ ਇਹਨੂੰ ਪ੍ਰੈਕਟੀਕਲ ਕਰਨ ਦੀ ਗੱਲ ਆਈ ਤੇ ਉੱਥੇ ਝੂਠਾ ਸਾਬਤ ਹੋਇਆ। ਤਾਂ ਕੁਛ ਮਤਲਬ ਜਿਹੜੇ ਸਤਿਕਾਰਯੋਗ ਨੁਮਾਇੰਦੇ ਹੈਗੇ ਸੀ ਉਹਦੇ ਵਿੱਚ, ਉਹਨਾਂ ਨੇ ਮਾਈਨੋਰਟੀ ਕਮਿਸ਼ਨ ਨੂੰ ਆਖਿਆ ਵੀ ਇਹਨਾਂ ਨੂੰ ਕਿਹਾ ਜਾਵੇ ਵੀ ਇਹੋ ਜਿਹੀਆਂ ਹਰਕਤਾਂ ਨਾ ਕਰਨ। ਇੱਕ ਤਾਂ ਵੇਖੋ ਵੀ ਇਹ ਵੈਸੇ ਹੀ ਗੈਰ ਕਾਨੂੰਨੀ ਕੰਮ ਆ। ਜੇ ਆਪਾਂ ਇਦਾਂ ਦਾ ਵੀ ਕਰਦੇ ਵੀ ਮੁਰਦੇ ਨੂੰ ਜਿੰਦਾ ਤੇ ਮਾਰੇ ਰਾਖੇ ਇੱਕੋ ਆਪ, ਉਹ ਰੱਬ ਹੀ ਕਰ ਸਕਦਾ, ਕੋਈ ਦੂਜਾ ਕਰ ਹੀ ਨਹੀਂ ਸਕਦਾ। ਜਿੰਨੇ ਬਾਕੀ ਸ੍ਰਿਸ਼ਟੀ ਨੇ ਜਿਹੜੇ ਨਿਯਮ ਬਣਾਏ ਉਹ ਤੇ ਅਟੱਲ ਆ ਵੀ ਜਿਹੜਾ ਮਾਰੀ ਗਿਆ ਉਹਨੇ ਫਿਰ ਜਿਉਂਦਾ ਕਿੱਥੋਂ ਹੋਣਾ। ਤਾਂ ਉੱਥੇ ਮਾਈਨੋਰਟੀ ਕਮਿਸ਼ਨ ਦੀ ਉਹ ਮੀਟਿੰਗ ਦੇ ਵਿੱਚ ਵੀ ਜਿਹੜਾ ਮੁੱਦਾ ਸੀ ਬੜਾ ਅਹਿਮ ਰਿਹਾ ਸੀ ਵੀ ਇੱਦਾਂ ਦੀਆਂ ਕਾਰਵਾਈਆਂ ਜਿਹੜੀਆਂ ਨਾ ਕੀਤੀਆਂ ਜਾਣ। ਔਰ ਸਿਰਫ ਪੰਜਾਬ ਹੀ ਨਹੀਂ, ਪੂਰੇ ਭਾਰਤ ਦੇ ਵਿੱਚੋਂ ਕਾਫੀ ਸ਼ਿਕਾਇਤਾਂ ਜਿਹੜੀਆਂ ਉਹ ਗਈਆਂ ਕਿ ਇਸ ਤਰੀਕੇ ਦੇ ਨਾਲ ਲਾਲਚ ਦੇ ਕੇ ਜਾਂ ਫਿਰ ਵਰਗਲਾ ਕੇ ਜਾਂ ਅੰਧ ਵਿਸ਼ਵਾਸ ਦੇ ਰਾਹੀਂ ਲੋਕਾਂ ਨੂੰ ਉਹ ਈਸਾਈਅਤ ਵੱਲ ਲਿਆ ਰਹੇ ਆ। ਤੇ ਹੋ ਸਕਦਾ ਵੀ ਸੁਪਰੀਮ ਕੋਰਟ ਦੇ ਕੋਲ ਕੋਈ ਠੋਸ ਗੱਲਾਂ ਗਈਆਂ ਹੋਣ, ਸਬੂਤ ਗਏ ਹੋਣ, ਤਾਂ ਕਰਕੇ ਉਹਨਾਂ ਨੇ ਕਿਹਾ ਹੋਵੇ ਵੀ ਜਿਹੜੀ ਜਬਰੀ, ਭਾਵੇਂ ਕਿ ਉਹਨਾਂ ਨੇ ਕਿਸੇ ਇੱਕ ਧਰਮ 'ਤੇ ਟਿੱਪਣੀ ਨਹੀਂ ਕੀਤੀ, ਈਸਾਈਅਤ 'ਤੇ ਟਿੱਪਣੀ ਨਹੀਂ ਕੀਤੀ, ਪਰ ਸਾਰੇ ਇਹ ਗੱਲ ਨੂੰ ਸਮਝਦੇ ਆ ਵੀ ਇਹ ਇਸ਼ਾਰਾ ਜਿਹੜਾ ਉਹ ਉਧਰ ਨੂੰ ਹੈਗਾ। ਤਾਂ ਚੰਗੀ ਗੱਲ ਆ ਵੀ ਜਬਰੀ ਧਰਮ ਪਰਿਵਰਤਨ ਜਿਹੜਾ ਉਹ ਤੇ ਨਹੀਂ ਹੋਣਾ ਚਾਹੀਦਾ, ਕਿਉਂਕਿ ਆਪਣਾ ਤੇ ਜਿਹੜਾ ਮਜ਼ਹਬ ਆ, ਸਾਡਾ ਜਿਹੜਾ ਸਿੱਖ ਧਰਮ ਆ, ਇਹਦੀ ਤੇ ਬੁਨਿਆਦ ਹੀ ਇਹ ਆ ਨਾ ਵੀ ਜਬਰੀ ਤੇ ਨਾ ਕੁਛ ਅਸੀਂ ਕੀਤਾ ਵਾ ਤੇ ਨਾ ਕੁਛ ਕਰਵਾਇਆ। ਗੁਰੂ ਪਾਤਸ਼ਾਹ ਨੇ ਆਖਿਆ ਵੀ ਭੈ ਕਾਹੂ ਕੋ ਦੇਤ ਨਹਿ ਪੈਮਾਨ ਤਾਨ, ਕਾਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ। ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਸ਼ਹਾਦਤ ਦਿੰਦੇ ਆ ਤੇ ਉਦੋਂ ਉਹ ਜਬਰੀ ਜਿਹੜੇ ਉਹ ਜਨੇਊ ਲਾਏ ਜਾ ਰਹੇ ਮੁਸਲਮਾਨ ਹਾਕਮ ਹੀ ਉਦੋਂ, ਤੇ ਗੁਰੂ ਪਾਤਸ਼ਾਹ ਨੇ ਆਖਿਆ ਹੈ ਵੀ ਨਹੀਂ, ਇਹ ਤੇ ਬਹੁਤ ਗਲਤ ਗੱਲ ਹੈ। ਇਸੇ ਕਰਕੇ 10ਵੇਂ ਪਾਤਸ਼ਾਹ ਨੇ ਬਾਅਦ 'ਚ ਆਖਿਆ ਵੀ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ, ਕੀਨੋ ਕਲੋ ਬਡੂ ਮੈਂ ਸਾਕਾ, ਧਰਮ ਹੇਤ ਸਾਕਾ ਜਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ ਜੀ। ਉਦੋਂ ਵੀ ਗੱਲ ਜਬਰੀ ਧਰਮ ਪਰਿਵਰਤਨ ਦੀ। ਤੋ ਸਿੱਖੀ ਜਿਹੜੀ ਆ ਉਹ ਤੇ ਮਤਲਬ ਜਬਰੀ ਕਿਤੇ ਵੀ ਹੋ ਰਿਹਾ ਉਹਦੇ ਖਿਲਾਫ ਆ। ਤੇ ਜੇ ਸੁਪਰੀਮ ਕੋਰਟ ਵਾਕਿਆ ਹੀ ਮਤਲਬ ਮੈਂ ਕਹਿੰਦਾ ਵੀ ਹਰ ਧਰਮ ਦੇ ਉੱਤੇ ਗੱਲ ਲਾਗੂ ਹੋਣੀ ਚਾਹੀਦੀ, ਲਾਲਚ ਦੇ ਕੇ ਜਾਂ ਜਬਰੀ ਜੇ ਇਸ ਤਰੀਕੇ ਦੇ ਨਾਲ ਧਰਮ ਪਰਿਵਰਤਨ ਕੀਤਾ ਜਾ ਰਿਹਾ ਤੇ ਇਹਨੂੰ ਰੋਕਿਆ ਜਾਣਾ ਚਾਹੀਦਾ। ਸਿਰਫ ਇਹ ਸਟੇਟਮੈਂਟ ਹੀ ਨਹੀਂ ਰਹਿਣੀ ਚਾਹੀਦੀ, ਇਹ ਤੇ ਕੋਈ ਨਾ ਕੋਈ ਕਾਇਦਾ ਕਾਨੂੰਨ ਵੀ ਬਣਨਾ ਚਾਹੀਦਾ। ਗੜਗੜ ਸਾਹਿਬ, ਜੇ ਇਹਦੇ ਵਿੱਚ ਗੱਲ ਕਰੀਏ ਤਾਂ ਜਿਹੜੇ ਈਸਾਈਅਤ ਦੇ ਨਾਲ ਈਸਾਈ ਭਾਈਚਾਰਾ ਬਹੁਤ ਵੱਡਾ ਹੈ ਆਪਸੀ ਪੰਜਾਬ ਦੇ ਵਿੱਚ, ਜਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਦੀ ਗੱਲ ਕਰੀਏ ਤਾਂ ਜਿਹੜੇ ਆਪਸੀ ਭਾਈਚਾਰੇ ਨੇ ਉਹਨਾਂ ਦੇ ਵਿੱਚ ਪ੍ਰੇਮ ਏਕਤਾ ਹੋਣੀ ਬਹੁਤ ਲਾਜ਼ਮੀ ਹੈ। ਤਾਂ ਜੇ ਈਸਾਈਅਤ ਕਮਿਊਨਿਟੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਵੱਖ-ਵੱਖ ਫਿਰਕੇ ਬਣੇ ਹੋਏ ਨੇ। ਕਿ ਸਾਰੇ ਫਿਰਕੇ ਜਿਹੜੇ ਉਹ ਜਬਰੀ ਧਰਮ ਪਰਿਵਰਤਨ ਕਰਾਉਂਦੇ ਨੇ, ਜਾਂ ਕੁਝ ਜਿਹੜੀਆਂ ਧਿਰਾਂ ਹੈਗੀਆਂ ਨੇ ਇਸ ਤਰੀਕੇ ਦੇ ਨਾਲ ਉਹ ਆਪਣਾ ਕਹਿ ਸਕਦੇ ਹਾਂ ਕਿ ਕੰਮ ਕਰਦੀਆਂ ਨੇ? ਵੇਖੋ ਜੀ, ਮੂਲ ਤੌਰ 'ਤੇ ਸਾਡਾ ਕੋਈ ਈਸਾਈਆਂ ਦੇ ਨਾਲ ਵਿਰੋਧ ਨਹੀਂ ਆ। ਉਹਨਾਂ ਨੂੰ ਉਹਨਾਂ ਦਾ ਮੁਬਾਰਕ ਆ, ਸਾਨੂੰ ਸਾਡਾ ਮੁਬਾਰਕ ਆ। ਸਾਡੇ ਅਸੂਲ ਵੀ ਗੁਰੂ ਪਾਤਸ਼ਾਹ ਦੇ ਇਹੋ ਹੀ ਆ। ਜਿੱਥੋਂ ਤੱਕ ਉਹਨਾਂ ਦੇ ਫਿਰਕਿਆਂ ਦੀ ਗੱਲ ਆ, ਤੁਹਾਨੂੰ ਪਤਾ ਹੋਣਾ ਵੀ ਪਿੱਛੇ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਹਨਾਂ ਦੇ ਕੋਈ ਬਿਸ਼ਪ ਅਨੰਦਪੁਰ ਸਾਹਿਬ ਮਿਲੇ, ਫਿਰ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਆਏ, ਕੁਛ ਪਾਦਰੀ ਵੀ ਆਏ।
ਔਰ ਉਹਨਾਂ ਨੇ ਆਖਿਆ ਵੀ ਅਸੀਂ ਵੀ ਉਹਨਾਂ ਲੋਕਾਂ ਦੇ ਹੱਥੋਂ ਬੜੇ ਤੰਗ ਹਾਂ ਜਿਹੜੇ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਰਾਹੀਂ ਜਾਂ ਝੂਠ ਬੋਲ ਕੇ ਵਰਗਲਾ ਕੇ ਮਤਲਬ ਈਸਾਈਅਤ ਨੂੰ ਫੈਲਾਉਣ ਦੀ ਗੱਲ ਕਰ ਰਹੇ। ਅਸੀਂ ਉਹਨਾਂ ਦੇ ਨਾਲ ਸਹਿਮਤ ਨਹੀਂ ਹੈਗੇ, ਕਿਉਂਕਿ ਜਿੱਥੋਂ ਤੱਕ ਈਸਾਈਆਂ ਦੀ ਗੱਲ ਆ, ਵੈਸੇ ਤਾਂ ਪ੍ਰਮੁੱਖ ਇਹਨਾਂ ਦੇ ਦੋ ਹੀ ਆ, ਪ੍ਰੋਟੈਸਟ ਆ ਅਤੇ ਕੈਥੋਲਿਕ ਆ। ਪਰ ਜਿਹੜੇ ਪੰਜਾਬ ਦੇ ਵਿੱਚ ਆ ਹੁਣ ਇਹ ਨਾ ਤਾਂ ਇੰਗਲੈਂਡ ਦੀ ਚਰਚ ਦੇ ਨਾਲ ਸੰਬੰਧਿਤ ਆ, ਨਾ ਕਿਸੇ ਹੋਰ ਦੇ ਨਾਲ ਸੰਬੰਧਿਤ ਆ। ਇਹ ਜਿਹੜੀਆਂ ਐਕਟੀਵਿਟੀਆਂ ਵੀ ਕਰਦੇ ਆ ਉਹ ਬਹੁਤ ਸ਼ੱਕੀ ਜਿਹੀਆਂ ਵੀ ਲੱਗਦੀਆਂ। ਫਿਰ ਜਿਹੜੀ ਗੱਲ ਹੁੰਦੀ ਆ ਵੀ ਤੁਸੀਂ ਯੂਰਪ ਦੇ ਵਿੱਚ ਚਲ ਜਾਓ, ਜਿਹੜੇ ਆਮ ਈਸਾਈ ਲੋਕ ਆ ਉਹ ਤੁਹਾਨੂੰ ਖੁੱਲ੍ਹੇ ਸੁਭਾਅ ਵਾਲੇ, ਚੰਗੀ ਸੋਚ ਵਾਲੇ ਵੀ ਬਹੁਤ ਸਾਰੇ ਜਿਹੜੇ ਉਹ ਲੋਕ ਉਹ ਮਿਲ ਜਾਣਗੇ। ਉਹ ਦੂਜੇ ਧਰਮ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਆਮ ਕਰਕੇ ਚਲ ਜਾਂਦੇ, ਉਹਨਾਂ ਨੂੰ ਕੋਈ ਇੱਦਾਂ ਦੀ, ਆਪਣੇ ਦਰਬਾਰ ਸਾਹਿਬ ਵੀ ਕਈ ਵੱਡੀਆਂ ਵੱਡੀਆਂ ਸ਼ਖਸੀਅਤਾਂ ਆਉਂਦੀਆਂ ਉਹ ਈਸਾਈ ਮਤ ਦੇ ਨਾਲ ਸੰਬੰਧਿਤ ਹੁੰਦੀਆਂ। ਪਰ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਹੁਣ ਈਸਾਈਅਤ ਜਿਹੜੀ ਲੋਕਾਂ ਨੂੰ ਪਰੋਸੀ ਜਾ ਰਹੀ ਆ, ਈਸਾਈਅਤ ਹੈ ਜਾਂ ਨਹੀਂ ਆ, ਇਹ ਤਾਂ ਅਜੇ ਆਉਣ ਵਾਲਾ ਸਮਾਂ ਦੱਸੂਗਾ। ਉਹਦੇ ਵਿੱਚ ਜਿਹੜੀ ਨਫ਼ਰਤ ਆ ਨਾ ਉਹ ਬਹੁਤ ਮਾੜੀ ਆ। ਵੀ ਤੁਸੀਂ ਗੁਰਦੁਆਰਾ ਸਾਹਿਬ ਨਹੀਂ ਜਾਣਾ, ਤੁਸੀਂ ਪ੍ਰਸ਼ਾਦ ਨਹੀਂ ਲੈਣਾ, ਕੜਾਹ ਪ੍ਰਸ਼ਾਦ ਦੀ ਦੇਗ ਨਹੀਂ ਲੈਣੀ। ਆ ਹੁਣ ਫਿਰ ਇੱਕ ਮਤਲਬ ਕਿਸੇ ਦੀ ਸਪੀਚ ਬੜੀ ਵਾਇਰਲ ਹੋ ਰਹੀ, ਉਹ ਕਹਿ ਰਿਹਾ ਕਿ ਕੁਛ ਲੋਕ ਜਿਹੜੇ ਆ ਉਹ ਕਿਸੇ ਦੇਵੀ ਦੀ ਯਾਤਰਾ ਨੂੰ ਜਾਂਦੇ ਆ, ਪਹਾੜਾਂ 'ਚ ਆਉਂਦਿਆਂ ਤੁਹਾਡੀ ਗੱਡੀ ਜਿਹੜੀ ਆ ਉਹ ਐਕਸੀਡੈਂਟ ਹੋ ਜਾਂਦਾ ਵਾ, ਕੀ ਲੈਣ ਜਾਂਦੇ ਹੋ। ਮਤਲਬ ਇਹ ਤਾਂ ਵੇਖੋ ਕੁਦਰਤੀ ਆ ਨਾ, ਮਤਲਬ ਭਾਵੇਂ ਕਿ ਸਿੱਖ ਕਿਹੜਾ ਕਿਸੇ ਦੇਵੀ ਦੇਵਤੇ ਨੂੰ ਮੰਨਦਾ, ਪਰ ਇਹ ਕੋਈ ਵੱਡੀ ਗੱਲ ਨਹੀਂ। ਕੋਈ ਕਿਸੇ ਵੀ ਧਾਰਮਿਕ ਸਥਾਨ 'ਤੇ ਗਿਆ ਅਤੇ ਜਿਹੜੀ ਦੁਰਘਟਨਾ ਉਹ ਕਿਤੇ ਵੀ ਵਾਪਰ ਸਕਦੀ ਆ। ਉਹ ਦੁਰਘਟਨਾ ਨੂੰ ਆਧਾਰ ਬਣਾ ਕੇ ਕੋਈ ਕਿਸੇ ਧਰਮ ਦਾ ਬੰਦਾ ਇਹ ਗੱਲ ਕਵੇ ਕਿ ਤੁਸੀਂ ਉੱਥੇ ਗਏ ਸੀ, ਆਉਂਦਿਆਂ ਦੁਰਘਟਨਾ ਆ ਗਈ, ਅਤੇ ਇਹ ਮਤਲਬ ਸਿੱਧੀ ਕਿਸੇ ਧਰਮ ਦੇ ਖਿਲਾਫ ਟਿੱਪਣੀ ਆ ਜਾਂ ਉਹਨਾਂ ਦੇ ਧਾਰਮਿਕ ਸਥਾਨ ਦੇ ਖਿਲਾਫ ਆ। ਹੁਣ ਇਹੋ ਜਿਹੀਆਂ ਟਿੱਪਣੀਆਂ ਕਰਕੇ ਜਿਹੜਾ ਧਰਮ ਦਿੱਤਾ ਜਾ ਰਿਹਾ ਉਹ ਲੋਕਾਂ 'ਚ ਕਿੰਨੀ ਕੁ ਇਨਸਾਨੀਅਤ ਜਾਂ ਮਨੁੱਖਤਾ ਨੂੰ ਪੈਦਾ ਕਰੂਗਾ, ਕਿਉਂਕਿ ਇਹ ਤਾਂ ਨਿਰੀ ਨਫ਼ਰਤ ਆ। ਔਰ ਇਹੋ ਜਿਹੀ ਜਿਹੜੀ ਨਫ਼ਰਤ ਹੀ ਅੱਜ ਕੱਲ੍ਹ ਇੱਥੇ ਗੱਲ ਹੋ ਰਹੀ ਪੰਜਾਬ ਦੇ ਵਿੱਚ, ਇਹ ਮਾੜੀ ਹੈਗੀ ਆ। ਸਰਕਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ, ਇੱਥੇ ਪ੍ਰਸ਼ਾਸਨ ਨੂੰ, ਕੋਰਟਾਂ ਨੂੰ ਵੀ ਇਹਦਾ ਸੋ ਮੋਟੋ ਜ਼ਰੂਰ ਲੈਣਾ ਚਾਹੀਦਾ ਵੀ ਝੂਠ ਫਰੇਬ ਅਤੇ ਇਹ ਨਫ਼ਰਤ ਦੀ ਜਿਹੜੀ ਇੱਥੇ ਪਲੈਨਿੰਗ ਹੋ ਰਹੀ ਆ, ਕਿਸੇ ਵੀ ਤਰੀਕੇ ਦੇ ਨਾਲ ਨਹੀਂ ਹੋਣੀ ਚਾਹੀਦੀ। ਇਹਨੂੰ ਰੋਕਿਆ ਜਾਣਾ ਚਾਹੀਦਾ। ਧਰਮਾਂ ਦਾ ਜਿਹੜਾ ਆਪਸੀ ਪ੍ਰੇਮ ਪਿਆਰ ਉਹ ਬਣਿਆ ਰਹਿਣਾ ਚਾਹੀਦਾ। ਸਾਡਾ ਕਿਸੇ ਨਾਲ ਕੋਈ ਝਗੜਾ ਨਹੀਂ ਆ, ਕੋਈ ਲੜਾਈ ਨਹੀਂ ਆ। ਪਰ ਜੇ ਕੋਈ ਆਖੇ ਵੀ ਜ਼ਬਰਦਸਤੀ, ਤੁਸੀਂ ਵੇਖਿਆ ਨਾ ਵੀ ਕਈ ਫੋਟੋਆਂ ਆਈਆਂ, ਕਈ ਵੀਡੀਓ ਆਈਆਂ ਵੀ ਛੋਟੇ ਬੱਚੇ ਉਹਨਾਂ ਦੇ ਸਿਰ 'ਤੇ ਦਸਤਾਰਾਂ ਵਾ ਅਤੇ ਉਹਨਾਂ ਨੂੰ ਬਪਤਿਸਮਾ ਦਿੰਦਿਆਂ ਦੀਆਂ ਵੀਡੀਓ ਆਉਂਦੀਆਂ ਜਾਂ ਫੋਟੋਆਂ ਆਉਂਦੀਆਂ। ਪਿੱਛੇ ਜੇ ਅੰਮ੍ਰਿਤਸਰ ਦੇ ਵਿੱਚ ਇੱਕ ਬੱਚੀ ਨੇ ਦਸਤਾਰ ਸਜਾਈ ਸੀ ਅਤੇ ਉਹਦੇ ਕੋਲ ਬੁਲਾਇਆ ਜਾ ਰਿਹਾ ਹੈ ਵੀ ਮੈਨੂੰ ਸਾਰਾ ਕੁਛ ਇੱਥੋਂ ਹੀ ਮਿਲਿਆ ਆਣ ਕੇ। ਬਾਅਦ 'ਚ ਪਤਾ ਲੱਗਾ ਵੀ ਉਹ ਬੱਚੀ ਜਿਹੜੀ ਉਹਨਾਂ ਨੇ ਪੇੜ ਤਿਆਰ ਕੀਤੀ। ਹੁਣ ਗੱਲ ਇਹ ਆ ਵੀ ਤੁਸੀਂ ਦਸਤਾਰਾਂ ਵਾਲੇ ਤਾਂ ਦਿਖਾ ਕੇ ਕੀ ਕਰਨਾ ਚਾਹੁੰਦੇ ਆ। ਦੂਜੀ ਗੱਲ ਇਹ ਵੀ ਮੰਨ ਲਓ ਕੋਈ ਈਸਾਈ ਬਣ ਗਿਆ, ਲੱਖਰ ਹੀ ਬਣੇ, ਉਹਦੇ ਨਾਮ ਦੇ ਪਿੱਛੇ ਜਿਹੜਾ ਸਿੰਘ ਆ ਉਹ ਨਹੀਂ ਰਹਿਣਾ ਚਾਹੀਦਾ। ਸਿੰਘ ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਦਿੱਤਾ ਆ ਨਾ। ਸਿੰਘ ਮਤਲਬ ਸਾਡੀ ਇੱਕ ਆਇਡੈਂਟੀ ਆ, ਗੁਰੂ ਪਾਤਸ਼ਾਹ ਨੇ ਸਿੰਘ ਜਾਂ ਕੌਰ। ਜੇ ਕੋਈ ਈਸਾਈ ਬਣ ਗਿਆ ਤਾਂ ਈਸਾਈ ਪਾਦਰੀ ਖਾਸ ਕਰਕੇ, ਉਹ ਪਾਦਰੀ ਜਦੋਂ ਫੇਰ ਸਿੰਘ ਲਾਉਂਦੇ ਆ ਤੇ ਫਿਰ ਉਹ ਕਿਤੇ ਨਾ ਕਿਤੇ ਸਾਡੀ ਆਇਡੈਂਟੀ ਨੂੰ ਵੀ ਖੋਰਾ ਲਾ ਰਹੇ ਹੁੰਦੇ। ਲੋਕਾਂ ਨੂੰ ਤਾਂ ਇਹੋ ਲੱਗਦਾ ਵੀ ਇਹ ਸਿੱਖ ਆ, ਪਰ ਉਹ ਸਿੱਖ ਰਿਹਾ ਨਹੀਂ ਹੁੰਦਾ। ਮਤਲਬ ਆਪਣੇ ਮਗਰ ਮਸੀਹ ਲਾ ਲੈਣ, ਸਾਨੂੰ ਕੀ ਇਤਰਾਜ਼ ਆ। ਪਰ ਇਹ ਸਾਰਾ ਕੁਛ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਇੱਕ ਬਣਾ ਦਿੱਤਾ ਗਿਆ ਵਾ, ਕਈ ਵਾਰੀ ਕਈ ਥਾਵਾਂ ਦੇ ਪਿੱਛੇ ਜੇ ਟਕਰਾਅ ਦੀਆਂ ਗੱਲਾਂ ਵੀ ਆਈਆਂ ਵਾ। ਹੁਣ ਇਹਦੇ ਜ਼ਿੰਮੇਵਾਰ ਉਹੋ ਹੀ ਲੋਕ ਆ ਜਿਹੜੇ ਪੰਜਾਬ ਦੇ ਵਿੱਚ ਅੰਧ ਵਿਸ਼ਵਾਸ ਇੱਕ ਫੈਲਾ ਰਹੇ, ਦੂਜੇ ਧਰਮਾਂ ਦੇ ਖਿਲਾਫ ਇੱਥੇ ਬੋਲਿਆ ਜਾ ਰਿਹਾ, ਕਿਸੇ ਵੀ ਧਰਮ ਦੇ ਖਿਲਾਫ। ਫਿਰ ਇਹੋ ਜਿਹੇ ਤਰੀਕੇ ਦੇ ਨਾਲ ਈਸਾਈਅਤ ਫੈਲਾਈ ਜਾ ਰਹੀ ਆ ਵੀ ਅਸੀਂ ਠੀਕ ਆ, ਦੂਜੇ ਗਲਤ ਆ। ਗੜਗੜ ਸਾਹਿਬ, ਇੱਕ ਤੁਹਾਡੇ ਸਵਾਲ ਦੇ ਵਿੱਚੋਂ ਸਵਾਲ ਹੈ, ਜਿਸ ਤਰੀਕੇ ਦੇ ਨਾਲ ਤੁਸੀਂ ਗੱਲ ਕੀਤੀ ਕਿ ਇੱਕ ਖਾਸ ਭਾਈਚਾਰਾ ਜਿਹਨੂੰ ਸਿੱਖ ਧਰਮ ਮੰਨਿਆ ਜਾਂਦਾ, ਤਾਂ ਉਹਦਾ ਇੱਕ ਬੱਚੇ ਨੂੰ ਲੈ ਕੇ ਸਿਰ ਦੇ ਉੱਪਰ ਦਸਤਾਰ ਸਜਾ ਕੇ ਸੋਸ਼ਲ ਮੀਡੀਆ ਦੇ ਉੱਪਰ ਕੁਝ ਈਸਾਈ ਪਾਦਰਾਂ ਵੱਲੋਂ ਵੀਡੀਓ ਵਾਇਰਲ ਕੀਤੀ ਜਾਂਦੀ ਹੈ। ਕੀ ਲੱਗਦਾ ਕਿ ਸਿੱਖ ਧਰਮ ਨੂੰ ਟਾਰਗੇਟ ਕਰਨ ਦਾ ਮਕਸਦ ਕੀ? ਹੋਰ ਵੀ ਧਰਮ ਨੇ, ਪਰ ਸਿੱਖਾਂ ਨੂੰ ਹੀ ਟਾਰਗੇਟ ਕਿਉਂ? ਕਿਉਂਕਿ ਸਿੱਖ ਜਿਹੜੇ ਆ ਨਾ ਜੀ, ਸਿੱਖਾਂ ਨੂੰ ਜਿਹੜੇ ਗੁਰੂ ਪਾਤਸ਼ਾਹ ਨੇ ਵਿਚਾਰਧਾਰਾ ਦਿੱਤੀ ਆ, ਇਹ ਮਨੁੱਖਤਾ ਦੀ ਗੱਲ ਕਰਦੀ ਆ। ਇਹ ਗੱਲ ਕਰਦੀ ਆ ਕਿ ਜਿੱਤ ਦੁਆਰੇ ਉਭਰੈ ਤਿੱਤੈ ਲਿਹੋ ਭਾਰ, ਜਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਾਡਾ ਕਿਸੇ ਨਾਲ ਕੋਈ ਟਕਰਾਅ ਨਹੀਂ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ। ਪਰ ਇਹ ਜਿਹੜੀ ਵਿਚਾਰਧਾਰਾ ਵਾ ਇਹ ਮਨੁੱਖ ਬਰਾਬਰੀ ਦੀ ਗੱਲ ਕਰਦੀ ਆ। ਅਤੇ ਕਿਤੇ ਨਾ ਕਿਤੇ ਬਹੁਤ ਸਾਰੀਆਂ ਤਾਕਤਾਂ ਵੱਲੋਂ ਵਾਰ-ਵਾਰ ਜਿਹੜਾ ਸਿੱਖ ਕੌਮ ਨੂੰ ਟਾਰਗੇਟ ਕੀਤਾ ਜਾਂਦਾ। ਦੂਜਾ ਮੈਂ ਕਾਰਨ ਇਹ ਸਮਝਦਾ ਵੀ ਸਾਡਾ ਕਿਤੇ ਰਾਜ ਨਹੀਂ ਆ, ਸਾਡੇ ਕੋਲ ਕੋਈ ਸਟੇਟ ਨਹੀਂ ਆ ਜਿੱਥੇ ਮਤਲਬ ਅਸੀਂ ਆਪਣੇ ਗੁਰੂ ਪਾਤਸ਼ਾਹ ਦੇ ਸੋਚ ਜਾਂ ਉਹਨਾਂ ਦੇ ਸਿਧਾਂਤਾਂ ਦੇ ਮੁਤਾਬਕ ਫੈਸਲੇ ਲੈ ਸਕੀਏ। ਉਹ ਰਾਜ ਨਾ ਹੋਣ ਕਰਕੇ ਸਾਨੂੰ ਨਿਸ਼ਾਨਾ ਬਣਾਉਣਾ ਜਿਹੜਾ ਬੜਾ ਸੌਖਾ। ਜਿਹੜਾ ਆਪਣੇ ਬਜ਼ੁਰਗਾਂ ਨੇ ਕਿਹਾ ਸੀ ਨਾ ਵੀ ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਰਾਜ ਨਾ ਹੋਣ ਕਰਕੇ ਸਾਨੂੰ ਇਹ ਸਾਰੀਆਂ ਮੁਸ਼ਕਿਲਾਂ ਪ੍ਰੋਬਲਮਾਂ ਆ ਰਹੀਆਂ। ਕਿਉਂਕਿ ਤੁਸੀਂ ਵੇਖੋ ਜਿੰਨਾ ਚਿਰ ਤੱਕ ਸਾਡਾ ਰਾਜ ਹੀ ਮਹਾਰਾਜਾ ਰਣਜੀਤ ਸਿੰਘ ਤੱਕ ਦਾ, ਉਹਨਾਂ ਚਿਰ ਤੱਕ ਕਿਸੇ ਦੀ ਮਤਲਬ ਇਹ
ਨਹੀਂ ਹਿੰਮਤ ਪਈ ਕਿ ਉਹ ਸਿੱਖਾਂ ਨੂੰ ਟਾਰਗੇਟ ਕਰੇ। ਪਰ ਜਿਵੇਂ ਹੀ ਰਾਜ ਜਾਂਦਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਪੁੱਤਰ ਆ ਮਹਾਰਾਜਾ ਦਲੀਪ ਸਿੰਘ, ਉਹਨੂੰ ਬਚਪਨ ਦੇ ਵਿੱਚ ਹੀ ਉੱਥੇ ਲਿਜਾ ਕੇ ਤੇ ਈਸਾਈਅਤ ਵੱਲ ਲੈ ਜਾਂਦੇ ਆ। ਹੁਣ ਉਹ ਈਸਾਈਅਤ ਜੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਨੂੰ ਤੁਸੀਂ ਪ੍ਰਵਾਨ ਕਰਨਾ ਤੇ ਉਸੇ ਰੂਪ 'ਚ ਹੀ ਕਰ ਲਓ ਨਾ, ਮਤਲਬ ਉਹਦਾ ਧਰਮ ਕਿਉਂ ਬਦਲਿਆ ਜਾ ਰਿਹਾ ਹੈ। ਉਹ ਮਤਲਬ ਕਿਤੇ ਨਾ ਕਿਤੇ ਇਹੋ ਹੀ ਵੀ ਜਦੋਂ ਤੁਹਾਡਾ ਰਾਜ ਹੈਗਾ ਤੇ ਸਭ ਠੀਕ ਆ, ਰਾਜ ਨਹੀਂ ਆ ਤੇ ਕੱਲਾ ਇਹਨਾਂ ਵੱਲੋਂ ਨਹੀਂ ਹੋਰਾਂ ਦੇ ਵੱਲੋਂ ਵੀ ਜਿਹੜੇ ਹਮਲੇ ਆ ਉਹ ਹੋਣਗੇ। ਇਹਦਾ ਕਾਰਨ ਇਹੋ ਹੀ ਆ ਵੀ ਸਿੱਖ ਜਿਹੜੇ ਆ ਉਹ ਆਪਣੇ ਰਾਜ ਭਾਗ ਲਈ ਸੁਹਿਰਦ ਨਹੀਂ ਹੈਗੇ। ਗੜਗੜ ਸਾਹਿਬ, ਇੱਕ ਇਹਦੇ ਨਾਲ ਜੁੜਦਾ ਹੋਰ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਆਪਾਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਿੱਖਾਂ ਦੀ ਵੱਡੀ ਗਿਣਤੀ ਹੈ। ਮਾਲਵਾ ਹੈ, ਮਾਝਾ ਹੈ, ਦੁਆਬਾ ਹੈ, ਪੁਆਧ ਵੀ ਮੰਨਿਆ ਜਾਂਦਾ ਕਿ ਪੰਜਾਬ ਦਾ ਹਿੱਸਾ ਹੈ। ਪਰ ਖਾਸ ਕਰ ਜੇ ਆਪਾਂ ਈਸਾਈਅਤ ਲੋਕਾਂ ਦੇ ਵੱਲੋਂ ਜਾਂ ਪਾਸਟਰਾਂ ਦੇ ਵੱਲੋਂ ਟਾਰਗੇਟ ਕਰਨਾ ਹੋਵੇ, ਮਾਝੇ ਨੂੰ ਹੀ ਕਿਉਂ ਕੀਤਾ ਜਾਂਦਾ ਹੈ? ਮਾਲਵੇ ਔਰ ਦੁਆਬੇ ਦੇ ਵਿੱਚ ਉਹਨਾਂ ਜਿਹੜਾ ਮੰਨਿਆ ਜਾਂਦਾ ਹੈ ਕਿ ਪ੍ਰਭਾਵ ਨਹੀਂ ਹੈ ਈਸਾਈਅਤ ਦਾ, ਇਹਦਾ ਕਾਰਨ ਕੀ ਹੈ? ਮਾਝੇ ਨੂੰ ਟਾਰਗੇਟ ਕਿਉਂ? ਕਿਉਂਕਿ ਮਾਝਾ ਜਿਹੜਾ ਉਹ ਤੇ ਸਦੀਆਂ ਤੋਂ ਉਹਨਾਂ ਲੋਕਾਂ ਦਾ ਮੁਕਾਬਲਾ ਕਰਦਾ ਆ ਜਿਹੜਾ ਇੱਥੇ ਲੁੱਟ ਦੀ ਨੀਅਤ ਨਾਲ ਇਹ ਸਰਜ਼ਮੀਨ ਦੇ ਉੱਤੇ ਆਉਂਦਾ ਹੈ। ਜੇ ਸਿਕੰਦਰ ਵੀ ਆਣ ਕੇ ਹਾਰਿਆ ਤੇ ਉਹ ਮਾਝੇ ਦੇ ਵਿੱਚ ਹੀ ਹਾਰਦਾ। ਮਤਲਬ ਮਾਝਾ ਉਹ ਤੋਂ ਬਾਅਦ ਗੁਰੂ ਪਾਤਸ਼ਾਹ ਦੇ ਵੇਲੇ ਤੁਸੀਂ ਵੇਖੋ ਵੀ ਬਹੁਤੇ ਜਿਹੜੇ ਲੜਾਈਆਂ ਹੋਈਆਂ ਜਾਂ ਸ਼ਹਾਦਤਾਂ ਹੋਈਆਂ ਉਹ ਮਾਝੇ ਦੀ ਧਰਤੀ ਤੋਂ, ਭਾਵੇਂ ਕਿ ਅਸੀਂ ਕੋਈ ਇਲਾਕਾਵਾਦੀ ਸੋਚ ਨਹੀਂ ਰੱਖਦੇ, ਪਰ ਇਹ ਸਾਨੂੰ ਮੰਨਣਾ ਹੀ ਪਊਗਾ ਕਿ ਮਾਝੇ ਦੇ ਲੋਕਾਂ ਨੇ ਸੰਘਰਸ਼ ਜਿਹੜਾ ਉਹ ਪਹਿਲਾਂ ਵੀ ਲੜਿਆ, ਅੱਜ ਵੀ ਲੜ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਵੀ ਲੜਨਗੇ। ਤਾਂ ਮਾਝਾ ਸਿੱਖੀ ਦਾ ਵੀ ਗੜ੍ਹ ਆ, ਜਿਹੜਾ ਸਿੱਖਾਂ ਦਾ ਕੇਂਦਰੀ ਸਥਾਨ ਆ ਸ਼੍ਰੀ ਦਰਬਾਰ ਸਾਹਿਬ ਸੱਚਖੰਡ, ਉਹ ਮਾਝੇ 'ਚ ਆ। ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਉਹ ਮਾਝੇ 'ਚ ਆ। ਗੁਰੂ ਪਾਤਸ਼ਾਹ ਦੇ ਬਹੁਤ ਸਾਰੇ ਸਥਾਨ ਜਿਹੜੇ ਆ ਜਾਂ ਸਿੱਖੀ ਦਾ ਧੁਰਾ ਸ਼੍ਰੀ ਗੋਂਦਵਾਲ ਸਾਹਿਬ ਉਹ ਮਾਝੇ 'ਚ ਆ। ਤੋ ਸਿੱਖੀ ਦਾ ਗੜ੍ਹ ਹੋਣ ਕਰਕੇ ਉਹ ਇਲਾਕੇ ਨੂੰ ਇਹ ਟਾਰਗੇਟ ਕੀਤਾ ਗਿਆ ਵੀ ਇੱਥੇ ਮਤਲਬ ਕਹਿੰਦੇ ਨਾ ਵੀ ਕਿਸੇ ਗੁਰੂ ਪਾਤਸ਼ਾਹ ਨੇ ਆਖਿਆ ਵੀ ਪੇੜ ਮਡਾਹੋਂ ਕੱਟਿਆਂ ਤੇ ਸਡਾਲ ਸਕੰਦੇ। ਕਿਸੇ ਰੁੱਖ ਨੂੰ ਜੇ ਆਪਾਂ ਮਤਲਬ ਸੁਕਾਉਣਾ ਹੋਵੇ ਤੇ ਜੇ ਉਹਦਾ ਕੱਲਾ ਪੱਤਾ ਝਾੜਾਂਗੇ ਤੇ ਉਹ ਨਹੀਂ ਸੁੱਕਦਾ। ਪਰ ਉਹ ਕੀ ਕਰਦੇ ਸਿਆਣੇ ਵੀ, ਉਹ ਕਹਿੰਦੇ ਵੀ ਇਹਨੂੰ ਜੜੋਂ ਪੁੱਟ ਦਿਓ ਤੇ ਟਾਹਣੀਆਂ ਤੇ ਜਾਂ ਪੱਤੇ ਤੇ ਆਪੇ ਸੁੱਕ ਜਾਣੇ। ਤਾਂ ਮੈਂ ਇਹ ਮੰਨਦਾ ਕਿ ਜਿਹੜੀ ਸਿੱਖੀ ਦੀ ਜੜ੍ਹ ਵਾ ਉਹ ਅੱਜ ਵੀ ਮਾਝੇ 'ਚ ਹੀ ਆ। ਉਹ ਜਿਹੜੀ ਜੜ੍ਹ ਲੱਗੀ ਹੋਈ ਆ ਪਿੰਡਾਂ 'ਚ ਵੀ ਆ, ਸ਼ਹਿਰਾਂ 'ਚ ਵੀ ਆ, ਨਗਰਾਂ 'ਚ ਵੀ ਆ, ਉਹ ਚਾਹੁੰਦੇ ਵੀ ਇਹ ਜੜ੍ਹ ਪੁੱਟੀ ਜਾਵੇ। ਹੁਣ ਤੁਸੀਂ ਪਿੱਛੇ ਜੇ ਵੇਖਿਆ ਹੋਣਾ ਵੀ ਇਹ ਕਈ ਵਾਰੀ ਸੰਮੇਲਨ ਕਰਦੇ ਆ ਇਹ ਲੋਕ ਜਿਹੜੇ, ਮੈਂ ਇਹਨਾਂ ਨੂੰ ਸਾਈ ਨਹੀਂ ਮੰਨਦਾ, ਨਕਲੀ ਸਾਈ ਕਹਿ ਲਓ ਜਾਂ ਕੁਛ ਵੀ ਕਹਿ ਲਓ। ਤੇ ਇਹਨਾਂ ਨੇ ਇੱਕ ਤੇ ਹੁਣ ਪ੍ਰੋਗਰਾਮ ਰੱਦ ਹੋ ਗਿਆ ਇਹਨਾਂ ਦਾ ਗੁਰਦਾਸਪੁਰ ਵਾਲਾ, ਇੱਕ ਅੰਮ੍ਰਿਤਸਰ ਦੇ ਵਿੱਚ ਕੀਤਾ ਸੀ, ਉਹਦਾ ਨਾਮ ਹੀ ਇਹਨਾਂ ਨੇ ਰੱਖਿਆ ਸੀ ਧਰਮ ਯੁੱਧ। ਹੁਣ ਇਹ ਧਰਮ ਯੁੱਧ ਮਤਲਬ ਕਿਹੜਾ ਧਰਮ ਯੁੱਧ ਇਹ ਲੜਨਾ ਚਾਹੁੰਦੇ ਆ ਜਾਂ ਕਿਹਦੇ ਖਿਲਾਫ ਲੜਨਾ ਚਾਹੁੰਦੇ? ਧਰਮ ਯੁੱਧ ਸਿੱਖਾਂ ਨੇ ਵੀ ਲੜਿਆ, ਭਾਵੇਂ ਕਿ ਉਹ ਪੰਜਾਬ ਦੇ ਹੱਕਾਂ ਲਈ ਹੀ, ਸਾਰੇ ਵਰਗਾਂ ਦੇ ਹੱਕਾਂ ਲਈ। ਉਹਦਾ ਨਾਮ ਸਿੱਖਾਂ ਨੇ, ਕਿਉਂਕਿ ਸਾਡਾ ਧਰਮ ਸਾਰੇ ਹੱਕਾਂ ਦੀ ਗੱਲ ਕਰਦਾ, ਧਰਮ ਯੁੱਧ ਰੱਖਿਆ। ਹੁਣ ਇਹ ਜਿਹੜੇ ਨਕਲੀ ਈਸਾਈ ਧਰਮ ਯੁੱਧ ਕਿਸੇ ਪ੍ਰੋਗਰਾਮ ਨੂੰ ਨਾਮ ਦਿੰਦੇ ਆ, ਉਹਦੇ ਸਿੱਧਾ ਸਿੱਖਾਂ ਦੇ ਖਿਲਾਫ ਐਲਾਨ ਆ ਨਾ। ਮੰਨ ਲਓ ਅਸੀਂ ਜੇਰੂਸਲਮ ਜਾ ਕੇ ਅਸੀਂ ਕਹਿ ਸਕਦੇ ਵੀ ਈਸਾਈਆਂ ਦੇ ਖਿਲਾਫ ਜਾਂ ਯਹੂਦੀਆਂ ਦੇ ਖਿਲਾਫ ਅਸੀਂ ਕੋਈ ਧਰਮ ਯੁੱਧ ਸ਼ੁਰੂ ਕਰਨਾ। ਸਾਡੇ ਗੜ੍ਹ ਦੇ ਵਿੱਚ ਆਣ ਕੇ ਅੰਮ੍ਰਿਤਸਰ ਸਾਹਿਬ ਜਾਂ ਗੁਰਦਾਸਪੁਰ ਮਾਝੇ ਦੇ ਵਿੱਚ ਪ੍ਰੋਗਰਾਮ ਰੱਖਿਆ ਜਾਣ ਤੇ ਉਹਦਾ ਨਾਮ ਜਿਹੜਾ ਉਹ ਅੰਗਰੇਜ਼ੀ ਦੇ ਵਿੱਚ ਕੁਝ ਹੋਰ ਆ, ਵੈਸੇ ਉਹਦਾ ਮੀਨਿੰਗ ਬਣਦਾ ਧਰਮ ਯੁੱਧ। ਜੇ ਉਹ ਧਰਮ ਯੁੱਧ ਛੇੜਿਆ ਜਾ ਰਿਹਾ ਤਾਂ ਉਹ ਕਿਹਦੇ ਖਿਲਾਫ ਆ? ਸਿੱਖਾਂ ਦੇ ਖਿਲਾਫ ਆ ਨਾ। ਤਾਂ ਮੈਂ ਤਾਂ ਬੇਨਤੀ ਕਰਦਾ ਵੀ ਜਿਹੜੇ ਯੂਰਪ ਦੇ ਵਿੱਚ ਜਾਂ ਹੋਰ ਥਾਵਾਂ 'ਤੇ ਇਹਨਾਂ ਦੇ ਪਾਦਰੀ ਸਾਹਿਬ ਆ, ਉਹਨਾਂ ਨੂੰ ਇਹ ਧਿਆਨ ਦੇ ਕੇ ਵੇਖੋ, ਜਦੋਂ ਇਹਨਾਂ ਨੂੰ ਕਦੀ ਮੁਸ਼ਕਲ ਆਈ ਤੇ ਸਿੱਖ ਖੜੇ ਆ। ਉੜੀਸਾ ਦੇ ਵਿੱਚ ਜਦੋਂ ਜਿਹੜਾ ਪਾਦਰੀ ਸਾਹਿਬ ਦੇ ਪਰਿਵਾਰ ਨੂੰ, ਉਹਦੇ ਪਰਿਵਾਰ ਦੇ 16 ਜੀਆਂ ਦੇ ਸਮੇਤ ਜਦੋਂ ਦਾਰਾ ਸਿੰਘ ਜਿਹੜਾ ਇੱਕ ਗੁੰਡਾ ਸੀ, ਬਦਮਾਸ਼ ਕਹਿ ਲਓ, ਮੈਂ ਤਾਂ ਅੱਤਵਾਦੀ ਕਹੂੰਗਾ ਉਹਨੂੰ, ਉਹਨੇ ਇਹਨਾਂ ਦੇ ਟੱਬਰ ਨੂੰ ਸਾੜਤਾ 16 ਜੀ। ਤੇ ਕਿਹੜਾ ਸਿੱਖ ਆ ਜਿਹਨੇ ਇਹਨਾਂ ਦੀ ਮਦਦ ਲਈ ਮਤਲਬ ਅੰਦਰੋਂ ਉੱਠਿਆ ਨਹੀਂ ਆ? ਸਿੱਖ ਬੋਲੇ ਵੀ ਆ, ਸਿੱਖਾਂ ਨੇ ਪੂਰੀ ਆਲ ਵਰਲਡ ਦੇ ਵਿੱਚ ਆਵਾਜ਼ ਉਠਾਈ ਵੀ ਇਹਨਾਂ ਨਾਲ ਧੱਕਾ ਆ। ਸਿੱਖ ਵੀ ਮਿਨੋਰਟੀ ਜਾ, ਇਹ ਵੀ ਇੱਥੇ ਮਿਨੋਰਟੀ ਜਾ। ਤੋ ਇਹਨਾਂ ਨੂੰ ਸਿਆਣੇ ਬਣਨਾ ਚਾਹੀਦਾ, ਇੱਦਾਂ ਦੀਆਂ ਕਾਰਵਾਈਆਂ ਨਹੀਂ ਕਰਨੀਆਂ ਚਾਹੀਦੀਆਂ ਵੀ ਅਸੀਂ ਸਿੱਖਾਂ ਦੇ ਨਾਲ ਲੜ ਕੇ ਦੱਸੋ ਵੀ ਇਹ ਕੀ ਕੱਢਣਾ ਪਾਉਣਾ ਕੀ ਚਾਹੁੰਦੇ ਆ। ਜੇ ਇਹ ਕਹਿ ਦੇਣਗੇ ਵੀ ਅਸੀਂ ਸਾਰੇ ਸਿੱਖਾਂ ਦਾ ਧਰਮ ਬਦਲ ਲਾਂਗੇ ਤੇ ਇਹ ਪੋਸੀਬਲ ਨਹੀਂ ਆ। ਠੀਕ ਆ, ਕੁਛ ਲਾਲਚੀ ਲੋਕ ਵਾ, ਉਹੋ ਹੀ ਲੋਕ ਆ ਜਿਹੜੇ ਕਦੀ ਤੇ ਉਹ ਜਿਹੜਾ ਫਰਿੱਜ ਦੇ ਵਿੱਚ ਲੱਗਾ ਹੋਇਆ ਬਾਬਾ ਨੂਰਮਹਿਲੀ ਆਸ਼ੂਤੋਸ਼, ਉਹਦੇ ਮਗਰ ਉਹਦੇ ਗਲ 'ਚ ਲੋਕਟ ਪਾ ਲੈਂਦੇ ਆ। ਉਹ ਵਹਿਮੀ ਜੇ ਲੋਕ ਆ, ਉਹ ਪਹਾੜਾਂ ਵਾਲੇ ਦੇ ਵੀ ਜਾ ਕੇ ਚੜ੍ਹ ਜਾਂਦੇ ਆ, ਵਡਭਾਗ ਸਿੰਘ ਦੇ। ਉਹੀ ਲੋਕ ਆ ਕਿਸੇ ਹੋਰ ਡੇਰੇ ਦੇ ਮਗਰ ਵੀ ਉਹ ਤੁਰਦੇ ਆ, ਚੌਂਕੀਆਂ ਤਵੀਤ ਉਹ ਇੱਧਰ ਨੂੰ ਵੀ ਤੁਰ ਪੈਂਦੇ ਆ। ਉਹਨਾਂ ਦੇ ਵਿੱਚੋਂ ਮੈਂ ਕਹਿੰਦਾ ਵੀ ਬਹੁਤੇ ਲੋਕ ਹੁਣ ਇਹ ਆਪਣੇ ਮਗਰ ਵੀ ਲਾ ਲਏ ਇਹਨਾਂ ਨੇ, ਉਹਨਾਂ 'ਚ ਨਫ਼ਰਤ ਦੇ ਬੀਜ ਵੀ ਬੀਜਤੇ ਆ। ਪਰ ਜੇ ਇਹ ਸੋਚਣ ਵੀ ਇਹਨਾਂ ਨੂੰ ਲੈ ਕੇ ਤੇ ਅਸੀਂ ਸਿੱਖੀ ਦੀ ਜੜ੍ਹ ਮਾਝੇ 'ਚੋਂ ਪੁੱਟ ਦਾਂਗੇ ਤੇ ਇਹ ਸੰਭਵ ਨਹੀਂ ਆ, ਕਿਉਂਕਿ ਸਾਡੀਆਂ ਜੜ੍ਹਾਂ ਬੜੀਆਂ ਮਜ਼ਬੂਤ ਆ। ਜੜ੍ਹਾਂ ਇੱਥੋਂ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋ ਜਾਂਦੀਆਂ,
ਕੱਲਾ ਮਾਝਾ ਹੀ ਨਹੀਂ, ਮੈਂ ਤਾਂ ਸਮਝਦਾ ਵੀ ਸਭ ਥਾਵਾਂ ਤੇ ਸਿੱਖੀ ਜਿਹੜੀ ਗੁਰੂ ਪਾਤਸ਼ਾਹ ਦੀ ਫੈਲੀ ਹੋਈ ਆ। ਔਰ ਜਿਹੜੇ ਧਰਮ ਦੇ ਵਿੱਚ ਸਾਹਿਬਜ਼ਾਦਿਆਂ ਦਾ ਖੂਨ ਪਿਆ ਹੋਵੇ ਨਾ, ਉਹ ਧਰਮ ਨੂੰ ਇਹ ਪੁੱਟ ਨਹੀਂ ਸਕਦੇ। ਤਾਂ ਇਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਇਦਾਂ ਦੀਆਂ ਕਾਰਵਾਈਆਂ ਅਸੀਂ ਨਾ ਕਰੀਏ। ਸਿੱਖਾਂ ਤੋਂ ਤੇ ਆਸ ਰੱਖਦੇ ਆ ਵੀ ਸਿੱਖ ਨਾ ਬੋਲਣ, ਪਰ ਇਹਨਾਂ ਦੀ ਵੀ ਬਰਾਬਰ ਦੀ ਮਤਲਬ ਉਹ ਫਰਜ਼ ਬਣਦੇ ਆ, ਜਾਂ ਇਹਨਾਂ ਦਾ ਵੀ ਬਰਾਬਰ ਦਾ ਹੀ ਹੋਣਾ ਚਾਹੀਦਾ ਵੀ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਉਹ ਕੰਮ ਨਹੀਂ ਕਰਨੇ ਜਿਹਦੇ ਨਾਲ ਸਿੱਖ ਭਾਵਨਾ ਹਟ ਹੁੰਦੀਆਂ ਜਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ। ਪਿੰਡਾਂ ਦੇ ਵਿੱਚ ਕੋਈ ਇਦਾਂ ਦਾ ਵੀ ਸਿੱਖਾਂ ਦੇ ਖਿਲਾਫ ਜਿੱਦਾਂ ਬੋਲਿਆ ਜਾ ਰਿਹਾ, ਤਾਂ ਇਹ ਕੰਮ ਠੀਕ ਨਹੀਂ ਹੈਗਾ। ਸਿਖਰਲੀ ਅਦਾਲਤ ਦੀ ਇੱਕ ਅਹਿਮ ਟਿੱਪਣੀ ਹੈ, ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਗਈ ਹੈ ਕਿ ਇਹਦੇ ਉੱਪਰ ਇੱਕ ਸਖਤ ਤੋਂ ਸਖਤ ਕਾਨੂੰਨ ਘੜਿਆ ਜਾਣਾ ਚਾਹੀਦਾ ਹੈ। ਇਹਦੇ ਨਾਲ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜਿੱਥੇ ਧਰਮਾਂ ਨੂੰ ਖਤਰਾ ਹੋ ਸਕਦਾ ਤਾਂ ਉੱਥੇ ਦੇਸ਼ ਦੀ ਜਿਹੜੀ ਸੁਰੱਖਿਆ ਉਹਨੂੰ ਵੀ ਖਤਰਾ ਹੋ ਸਕਦਾ ਹੈ। ਇਸ ਬਿਆਨ ਦੇ ਤਗਾਜ਼ਾ ਕੀ ਲਗਾਇਆ ਜਾ ਸਕਦਾ ਹੈ? ਦੇਖੋ ਜੀ, ਵੀ ਜੇ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਆ ਤੇ ਵੇਖੋ ਉਹ ਐਵੇਂ ਤੇ ਨਹੀਂ ਕੀਤੀ ਹੋਊਗੀ, ਉਹਨਾਂ ਦੇ ਕੋਲ ਤੱਥ ਗਏ ਹੋਣਗੇ। ਦੂਜੀ ਗੱਲ ਆ ਵੀ ਅਸੀਂ ਤੇ ਕਹਿੰਦੇ ਵੀ ਇਕੱਲਾ ਇਹ ਕਾਨੂੰਨ ਇਹਨਾਂ ਲਈ ਨਾ ਬਣੇ ਤੇ ਸਭ ਲਈ ਬਣ ਜੇ ਨਾ। ਮਤਲਬ ਕੋਈ ਮੰਨ ਲਓ ਵੀ ਕੋਈ ਵੀ ਜਿਹੜਾ ਦੂਜੇ ਧਰਮ ਵਾਲਾ ਵਾ ਉਹ ਪੈਸੇ ਦਾ ਲਾਲਚ ਦੇ ਕੇ ਜਾਂ ਕੋਈ ਕੁਰਸੀ ਦਾ, ਸੱਤਾ ਦਾ, ਅਹੁਦੇ ਦਾ, ਉਹ ਕਿਸੇ ਨੂੰ ਵੀ ਆਪਣੇ ਧਰਮ ਦੇ ਵਿੱਚ ਸੋਚ ਪੱਖੋਂ ਜਾਂ ਫਿਰ ਸਰੀਰਕ ਤੌਰ ਤੇ ਆਪਣੇ ਪਿੱਛੇ ਨਾ ਲਿਆਵੇ। ਤਾਂ ਸੁਪਰੀਮ ਕੋਰਟ ਨੇ ਜੇ ਆਦੇਸ਼ ਦਿੱਤਾ ਤੇ ਠੀਕ ਗੱਲ ਆ। ਸੁਪਰੀਮ ਕੋਰਟ ਮੈਂ ਤਾਂ ਕਹਿੰਦਾ ਵੀ ਜਿੱਦਾਂ ਇੱਧਰ ਬੜਾ ਵਧੀਆ ਸੋ ਮੋਟੋ ਲੈ ਰਹੀ ਆ, ਉਹਦੇ ਨਾਲ ਹੀ ਜਿਹੜੀਆਂ ਸਿੱਖਾਂ ਦੀਆਂ ਵੀ ਉੱਥੇ ਕੁਛ ਪੈਂਡਿੰਗ ਉੱਥੇ ਪਈਆਂ ਹੋਈਆਂ ਬੇਨਤੀਆਂ ਉੱਤੇ ਵੀ ਧਿਆਨ ਦੇਣਾ ਚਾਹੀਦਾ। ਕਿਉਂਕਿ ਜਿਵੇਂ ਆਪਾਂ ਸਭ ਜਾਣਦੇ ਵੀ ਹੁਣ ਰਾਜੀਵ ਗਾਂਧੀ ਦੇ ਜਿਹੜੇ ਕਾਤਲ ਆ ਉਹਨਾਂ ਨੂੰ ਛੱਡ ਦਿੱਤਾ ਗਿਆ ਜਾਂ ਛੱਡਣ ਦਾ ਐਲਾਨ ਹੋ ਗਿਆ। ਔਰ ਰਾਜੀਵ ਗਾਂਧੀ ਤੇ ਉਸ ਵੇਲੇ ਦਾ ਪ੍ਰਧਾਨ ਮੰਤਰੀ ਸੀ ਜਦੋਂ 1999-90 ਦੇ ਵਿੱਚ ਉਹਨੂੰ ਖਤਮ ਕੀਤਾ ਗਿਆ, ਜਿਹੜੇ ਤਾਮਿਲ ਸੰਘਰਸ਼ੀ ਉਹਨਾਂ ਵੱਲੋਂ। ਅਤੇ ਉਹ ਇਸ ਤਰੀਕੇ ਦੇ ਨਾਲ ਜਿਹੜੇ ਸਿੱਖ ਵਾ, ਮਤਲਬ ਸਿੱਖਾਂ ਦਾ ਤਾਂ ਹੈਗਾ ਵੀ ਸਿੱਖਾਂ ਨੇ ਇੱਕ ਰਾਜਸੀ ਲੜਾਈ ਜਿਹੜੀ ਆਪਣੇ ਹੱਕਾਂ ਦੀ ਇਸ ਸਰਜ਼ਮੀਨ ਦੇ ਉੱਤੇ ਲੜੀ ਆ। ਜਦੋਂ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਆ ਗਿਆ, ਦਰਬਾਰ ਸਾਹਿਬ 'ਤੇ ਹਮਲਾ ਆ ਗਿਆ, ਤਾਂ ਸਿੱਖ ਜਿਹੜਾ ਉਹਦੇ ਲਈ ਦਰਬਾਰ ਸਾਹਿਬ ਤੋਂ ਪਰੇ ਤੇ ਉਜਾੜੀ ਆ। ਬਿਲਕੁਲ ਉਹ ਇਮੋਸ਼ਨਲ ਵੀ ਕਹਿ ਲਓ ਜਾਂ ਆਪਣੇ ਹੱਕਾਂ ਲਈ, ਰਾਜਸੀ ਹੱਕਾਂ ਲਈ ਇੱਕ ਰਾਜਸੀ ਲੜਾਈ ਸਿੱਖਾਂ ਨੇ ਲੜੀ। ਇਹ ਰਾਜਸੀ ਸਿੱਖ ਕੈਦੀ ਆ। ਅਤੇ ਜੇ ਰਾਜੀਵ ਗਾਂਧੀ ਦੇ ਜਿਹੜੇ ਕਾਤਲ ਆ ਉਹ ਛੱਡੇ ਜਾ ਸਕਦੇ ਆ ਤਾਂ ਵਧੀਆ ਗੱਲ। ਅਸੀਂ ਇਹ ਨਹੀਂ ਕਹਿੰਦੇ ਵੀ ਕਿਉਂ ਛੱਡੇ, ਅਸੀਂ ਕਹਿੰਦੇ ਬਹੁਤ ਵਧੀਆ ਗੱਲ ਆ ਵੀ ਉਹਨਾਂ ਨੂੰ ਵੀ ਜੀਵਨ ਜਿਉਣ ਦਾ ਹੱਕ ਆ। ਪਰ ਅਸੀਂ ਇਹ ਵੀ ਨਾਲ ਬੇਨਤੀ ਕਰਦੇ ਵੀ ਜਿਹੜੇ ਸਿੱਖ ਕੈਦੀ ਆ 2019 ਦੇ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾ ਉਦੋਂ ਸਰਕਾਰ ਨੇ ਐਲਾਨ ਕੀਤੇ ਸੀ, ਉੱਤੇ ਅਮਲ ਹੁਣ ਕਰਨਾ ਚਾਹੀਦਾ। ਸੁਪਰੀਮ ਕੋਰਟ ਨੂੰ ਵੀ ਤੇ ਸੋ ਮੋਟੋ ਲੈਣਾ ਚਾਹੀਦਾ। ਅਤੇ ਜਿਹੜੇ ਰਾਜਸੀ ਸਿੱਖ ਕੈਦੀ ਆ ਇਹਨਾਂ ਨੂੰ ਬਾਹਰ ਜਿਹੜਾ ਹੁਣ ਕੱਢ ਦੇਣਾ ਚਾਹੀਦਾ। ਉਹ ਵੀ ਆਪਣੀ ਜ਼ਿੰਦਗੀ ਜਿਹੜੀ ਉਹ ਚੰਗੇ ਤਰੀਕੇ ਦੇ ਨਾਲ ਜੀ ਸਕਣ। ਸਾਡੇ ਨਾਲ ਇਹ ਵਿਤਕਰਾ ਜਿਹੜਾ ਉਹ ਮੈਂ ਤਾਂ ਕਹੂੰਗਾ ਵੀ ਸੁਪਰੀਮ ਕੋਰਟ ਨੂੰ ਵੀ ਨਹੀਂ ਕਰਨਾ ਚਾਹੀਦਾ। ਬੇਅਦਬੀ ਲਈ ਵੀ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਦੇ ਵਿੱਚ ਘਟਨਾਵਾਂ ਵਾਪਰਦੀਆਂ, ਉਹਦੇ ਵਾਸਤੇ ਵੀ ਕੋਈ ਕਾਨੂੰਨ ਚਾਹੀਦਾ ਹੈ। ਕਾਨੂੰਨ ਤੇ ਵੇਖੋ ਇਹਨਾਂ ਨੇ ਬਣਾਇਆ ਹੈ, ਪਰ ਲਾਗੂ ਕਿੱਦਾਂ ਕਰਨਾ? ਮਤਲਬ ਬੇਅਦਬੀ ਤੇ ਬੜੀ ਵਾਰੀ ਇਹਨਾਂ ਨੇ ਗੱਲ ਕੀਤੀ ਵੀ ਆਹ ਸਜ਼ਾ ਹੋਊਗੀ। ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਇਹਨਾਂ ਨੇ ਕਈ ਮਤੇ ਪਾਏ ਆ। ਪਰ ਗੱਲ ਤੇ ਆ ਵੀ ਨੀਅਤ ਪੱਖੋਂ ਕੌਣ ਉੱਥੇ ਹੈਗਾ ਵੀ ਇਹਨੂੰ ਅਸੀਂ ਲਾਗੂ ਕਰ ਦਈਏ? ਉਹ ਤਾਂ ਉਦੋਂ ਹੀ ਹੋਊਗੀ ਜਦੋਂ ਤੁਹਾਡੇ ਕੋਲ ਪਾਵਰ ਹੋਊਗੀ। ਤਾਕਤ ਤੋਂ ਬਿਨਾਂ ਤੁਸੀਂ ਕੁਛ ਨਹੀਂ ਕਰ ਸਕਦੇ। ਸਾਡੇ ਗੁਰੂ ਦੀ ਬੇਅਦਬੀ ਹੁੰਦੀ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਤਾਂ ਸਿੱਖਾਂ ਨੂੰ ਇਹਦਾ ਮਤਲਬ ਉਹ ਹੁੰਦਾ ਵਾ, ਭਾਵਨਾਵਾਂ ਵੀ ਉਹਨਾਂ ਦੀਆਂ ਆਹਤ ਹੁੰਦੀਆਂ ਜਾਂ ਕਹਿ ਲਓ ਦੁੱਖ ਵੀ ਹੁੰਦਾ, ਤਾਂ ਸਿੱਖਾਂ ਦੀਆਂ ਹੁੰਦੀਆਂ। ਤਾਂ ਜੇ ਸਿੱਖਾਂ ਦੇ ਕੋਲ ਕਦੀ ਰਾਜਸੀ ਪਾਵਰ ਆਊਗੀ ਤਾਂ ਸਿੱਖ ਕਰਨਗੇ। ਪਰ ਇੱਦਾਂ ਮੈਨੂੰ ਨਹੀਂ ਲੱਗਦਾ ਹੈਗਾ ਵੀ ਕੋਈ ਇਹ ਜਾਂ ਇਹ 'ਤੇ ਕਾਨੂੰਨ ਬਣਾਉਣਗੇ ਜਾਂ ਬਣਨ ਜਾ ਰਿਹਾ ਜਾਂ ਕੋਈ ਬਣ ਗਿਆ ਤੇ ਉਹਨੂੰ ਲਾਗੂ ਕਰ ਦੇਣਗੇ। ਵੇਖੋ ਜੇ ਇਹਦੇ ਕਾਨੂੰਨ ਬਣੂਗਾ ਕੋਈ ਸਾਡੇ ਖਿਲਾਫ, ਉਹ ਤਾਂ ਲਾਗੂ ਹੋਊਗਾ ਸਾਡੇ ਘਰਾਂ 'ਚ ਆਣ ਕੇ ਵੀ, ਘਰਾਂ 'ਚ ਵੀ ਚਲਾਨ ਕੱਟੇ ਜਾਂਦੇ ਆ। ਅਤੇ ਜਿਹੜਾ ਕਾਨੂੰਨ ਕੋਈ ਇੱਦਾਂ ਦਾ ਹੋਊਗਾ ਜਿਹਦੇ ਵਿੱਚ ਸਾਰਿਆਂ ਲਈ ਸਾਂਝਾ ਹੋ, ਮੰਨ ਲਓ ਆ ਤੁਸੀਂ ਵੇਖਦੇ ਹੋਵੋਗੇ ਸਿਗਰਟ ਬੀੜੀਆਂ ਪੀਂਦੇ ਫਿਰਦੇ ਲੋਕ, ਅਤੇ ਕਾਨੂੰਨ ਤਾਂ ਬਣਿਆ ਵੀ ਨਹੀਂ ਪੀ ਸਕਦੇ ਤੁਸੀਂ ਜਨਤਕ ਥਾਵਾਂ 'ਤੇ, ਪਰ ਤੁਸੀਂ ਕਦੀ ਵੇਖਿਆ ਉਹਨਾਂ ਨੇ ਕਿਸੇ ਨੇ ਰੋਕਿਆ ਹੋਵੇ? ਪਰ ਜੇ ਕਾਨੂੰਨ ਸਾਡੇ ਖਿਲਾਫ ਕੋਈ ਬਣ ਗਿਆ ਤਾਂ ਘਰਾਂ 'ਚ ਵੀ ਲਾਗੂ ਹੋਊਗਾ। ਤਾਂ ਸਿਰਫ ਕਾਨੂੰਨ ਬਣਨ ਦੀ ਗੱਲ ਨਹੀਂ ਹੁੰਦੀ, ਗੱਲ ਇਹ ਹੁੰਦੀ ਵੀ ਉਹਨੂੰ ਨਿਰਪੱਖ ਭਾਵਨਾ ਦੇ ਨਾਲ ਜਿਹੜਾ ਫੈਡਰਲ ਢਾਂਚਾ ਇੱਕ ਇੰਡੀਆ ਦਾ, ਉਹਦੇ ਮੁਤਾਬਕ ਸਾਰਿਆਂ ਦਾ ਅਦਬ ਅਤੇ ਸਤਿਕਾਰ ਜਿਹੜਾ ਉਹ ਕੀਤਾ ਜਾਵੇ। ਸਾਰਿਆਂ ਦੀਆਂ ਸਟੇਟਾਂ ਦੇ ਹੱਕ ਜਿਹੜੇ ਆ ਉਹ ਬਰਾਬਰ ਆ ਉੱਥੇ। ਸਾਨੂੰ ਜਿਹੜੀ ਖੁਦ ਮੁਖਤਿਆਰੀ ਸਾਡੇ ਗੁਰੂ ਪਾਤਸ਼ਾਹ ਨੇ ਵੈਸੇ ਬਖਸ਼ੀ ਹੈ। ਤਾਂ ਇਕੱਲਾ ਕਾਨੂੰਨ ਬਣਾਉਣਾ ਹੀ ਮਸਲੇ ਦਾ ਹੱਲ ਨਹੀਂ ਆ, ਉਹਨੂੰ ਲਾਗੂ ਕਰਾਉਣਾ ਵੀ ਹੈ। ਅਤੇ ਕਾਨੂੰਨ ਬਣਾਉਣ ਦੇ ਪਿੱਛੇ ਨੀਅਤ ਅਤੇ ਭਾਵਨਾ ਕੀ ਆ? ਜੇ ਇਹਦੇ ਭਾਵਨਾ ਸਿਰਫ ਮੈਂ ਤੇ ਆ ਜਿਹੜੀ ਤੁਸੀਂ ਇਹ ਟਿੱਪਣੀ ਦੀ ਗੱਲ ਕਰ ਰਹੇ ਹੋ ਧਰਮ ਬਦਲੀ ਵਾਲੀ, ਮੈਂ ਤਾਂ ਇੱਥੇ ਵੀ ਕਹਿਣਾ ਵੀ ਜੇ ਇਹਦੇ ਭਾਵਨਾ ਸਿਰਫ ਬਹੁ ਗਿਣਤੀ ਨਾਲ ਹੀ ਸੰਬੰਧਿਤ ਆ ਫੇਰ ਤੇ ਸਾਨੂੰ ਇਹਦਾ ਕੀ ਫਾਇਦਾ? ਪਰ ਜੇ ਤੁਸੀਂ ਸਾਰਿਆਂ ਦੇ ਉੱਤੇ ਲਾਗੂ ਕਰਦੇ ਹੋ, ਨਿਰਪੱਖ ਹੋ, ਤਾਂ ਫਿਰ ਬਹੁਤ ਵਧੀਆ ਗੱਲ ਆ।
ਗੜਗੜ ਸਾਹਿਬ ਇੱਕ ਸੰਵੇਦਨਸ਼ੀਲ ਮਸਲੇ ਦੇ ਉੱਪਰ ਗੱਲ ਕੀਤੀ ਹੈ ਤਾਂ ਪਿਛਲੇ ਸਮੇਂ ਦੇ ਦਰਮਿਆਨ ਗੱਲ ਲਈਏ ਕਿ ਉਹ ਮਸਲਾ ਚਰਚਾਵਾਂ ਦੇ ਵਿੱਚ ਇਹੀ ਮਸਲਾ ਰਿਹਾ। ਨੌਜਵਾਨ ਦੁਬਈ ਤੋਂ ਆਉਂਦਾ ਭਾਈ ਅੰਮ੍ਰਿਤਪਾਲ ਸਿੰਘ, ਸਿੱਖ ਨੌਜਵਾਨ ਹੈ, ਤਾਂ ਉਹਦੇ ਵੱਲੋਂ ਈਸਾਈਅਤ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ। ਉਸ ਤੋਂ ਬਾਅਦ ਜਿਸ ਤਰ੍ਹਾਂ ਪੰਜਾਬ ਦਾ ਮਾਹੌਲ ਬਣਿਆ ਉਹ ਤੁਸੀਂ ਦੇਖਿਆ ਹੋਵੇਗਾ। ਤਾਂ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਬਹੁਤ ਇੱਕ ਸਖਤ ਕਹਿ ਸਕਦੇ ਹਾਂ ਕਿ ਇੱਕ ਟਿੱਪਣੀ ਕੀਤੀ ਗਈ। ਉਸ ਟਿੱਪਣੀ ਨੂੰ ਕਿਵੇਂ ਦੇਖਿਆ ਜਾਵੇ ਜਿਸ ਤਰੀਕੇ ਦੇ ਨਾਲ ਮਜੀਠੀਆ ਸਾਹਿਬ ਨੇ ਅੰਮ੍ਰਿਤਪਾਲ ਸਿੰਘ ਦੇ ਉੱਪਰ ਦੋਸ਼ ਲਗਾ ਰਹੇ ਨੇ? ਦੇਖੋ ਜੀ, ਪਹਿਲੀ ਗੱਲ ਤੇ ਜਦੋਂ ਕੋਈ ਸਿਆਸੀ ਆਗੂ ਟਿੱਪਣੀ ਕਰਦਾ, ਉਹ ਟਿੱਪਣੀ ਐ ਨਹੀਂ ਹੁੰਦੀ ਵੀ ਉਹਨੇ ਮੂੰਹ 'ਚੋਂ ਸ਼ਬਦ ਕੱਢਤਾ। ਉਹਦੇ ਸ਼ਬਦ ਜਿਹੜੇ ਕਢਾਏ ਜਾਂਦੇ ਆ। ਹੁਣ ਕਢਾਉਣ ਵਾਲੇ ਕੌਣ ਆ ਇਹਦੇ ਸਾਨੂੰ ਵੀ ਨਹੀਂ ਪਤਾ, ਜਾਂ ਕਿਸੇ ਨੂੰ ਵੀ ਨਹੀਂ ਪਤਾ। ਆਉਣ ਵਾਲੇ ਸਮੇਂ 'ਚ ਪਤਾ ਲੱਗ ਜੂਗਾ। ਪਰ ਜਿਹੜੀ ਇਹ ਟਿੱਪਣੀ ਆ ਮਜੀਠੀਆ ਸਾਹਿਬ ਦੀ, ਇਹ ਬਣਦੀ ਨਹੀਂ। ਉਹਦੇ ਬਹੁਤ ਸਾਰੇ ਕਾਰਨ ਆ। ਜਿਹੜਾ ਸ਼੍ਰੋਮਣੀ ਅਕਾਲੀ ਦਲ ਆ, ਸ਼੍ਰੋਮਣੀ ਅਕਾਲੀ ਦਲ ਕਾਹਦੇ ਲਈ ਬਣਿਆ? ਸ਼੍ਰੋਮਣੀ ਅਕਾਲੀ ਦਲ ਬਣਿਆ ਵਾ ਸਿੱਖ ਹਿੱਤਾਂ ਦੀ ਰਾਖੀ ਲਈ। ਪਹਿਲਾਂ SGPC ਬਣਦੀ ਆ, ਫਿਰ ਸ਼੍ਰੋਮਣੀ ਅਕਾਲੀ ਦਲ ਬਣਦਾ। ਇੱਕ ਤਾਂ ਇਹਨਾਂ ਨੇ SGPC ਨੂੰ ਮਤਲਬ ਪੂਰਾ ਸੇਫ ਰੱਖਣਾ ਸੀ, ਉਹਦੀ ਹਰ ਤਰੀਕੇ ਨਾਲ ਇਮਦਾਦ ਕਰਨੀ, ਗੁਰਦੁਆਰਿਆਂ ਦੀ, ਗੁਰਧਾਮਾਂ ਦੀ, ਉਹਨਾਂ ਦੀ ਪਵਿੱਤਰਤਾ ਦੀ। ਫਿਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹ ਸਿੱਖਾਂ ਦੀ ਇੱਕ ਰਾਜਸੀ ਪਾਰਟੀ ਆ, ਸਿੱਖਾਂ ਲਈ ਖੜਨਾ। ਜੇ ਅੱਜ ਪੰਜਾਬ ਦੇ ਵਿੱਚ ਕੋਈ ਧਰਮ ਪਰਿਵਰਤਨ ਦਾ ਮੁੱਦਾ ਕੋਈ ਨੌਜਵਾਨ ਚੁੱਕ ਰਿਹਾ ਤੇ ਫਿਰ ਉਸ ਨੌਜਵਾਨਾਂ ਨੂੰ ਕਹਿ ਰਿਹਾ ਵੀ ਇਹ ਸਾਰੀਆਂ ਚਾਲਾਂ ਤੋਂ, ਨਸ਼ਿਆਂ ਤੋਂ ਬਾਹਰ ਆਣ ਕੇ ਤੇ ਤੁਸੀਂ ਅੰਮ੍ਰਿਤ ਛਕੋ, ਇਹ ਕੰਮ ਤੇ ਅਕਾਲੀ ਦਲ ਨੂੰ ਕਰਨਾ ਚਾਹੀਦਾ ਹੈ। ਪਹਿਲਾਂ ਤੁਹਾਨੂੰ ਪਤਾ ਹੋਵੇ ਜਦੋਂ ਅਕਾਲੀ ਦਲ ਦੀ ਕਿਸੇ ਨੂੰ ਟਿਕਟ ਮਿਲਦੀ ਸੀ ਨਾ, ਤੇ ਉਦੋਂ ਮਤਲਬ ਉਹ ਬੰਦੇ ਦੇ ਕੋਲੋਂ ਇੱਕ ਹਲਫਨਾਮਾ ਲਿਆ ਜਾਂਦਾ ਹੈ। ਉਹਦੇ ਵਿੱਚ ਹੁੰਦਾ ਹੈ ਵੀ ਮੈਂ ਪੰਥ ਦੇ ਲਈ ਕਿਹੜੇ ਕਾਜ ਕੀਤੇ ਤੇ ਮੈਂ ਕਿੰਨੇ ਸਾਲ ਜੇਲ੍ਹ ਕੱਟੀ। ਫਿਰ ਜਦੋਂ SGPC ਦੀ ਕੋਈ ਆਉਂਦੀ ਸੀ ਮੈਂਬਰੀ ਦੀ ਗੱਲ, ਜਾਂ ਅਕਾਲੀ ਦਲ ਵੱਲੋਂ ਕਿਸੇ ਨੇ ਟਿਕਟ ਲੈਣੀ, ਤੇ ਇਹ ਹਲਫਨਾਮਾ ਹੁੰਦਾ ਹੈ ਵੀ ਉਹਦੇ ਪਰਿਵਾਰ ਦੇ ਵਿੱਚ ਕੋਈ ਮੋਨਾ ਨਹੀਂ ਹੈਗਾ, ਪਤਤ ਨਹੀਂ ਹੈਗਾ, ਦੇਹਧਾਰੀ ਨੂੰ ਮੰਨਣ ਵਾਲਾ ਨਹੀਂ ਹੈਗਾ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ। ਮਤਲਬ ਸਾਡੀ ਜਮਾਤ ਆ ਸ਼੍ਰੋਮਣੀ ਅਕਾਲੀ ਦਲ। ਹੁਣ ਉਹ ਪਾਰਟੀ ਦਾ ਇੱਕ ਲੀਡਰ ਜਿਹੜਾ ਉਹ ਉਸ ਬੰਦੇ 'ਤੇ ਟਿੱਪਣੀ ਕਰ ਰਿਹਾ ਜਿਹੜਾ ਬਹੁਤ ਅੱਜ ਸਤਿਕਾਰਯੋਗ ਸ਼ਖਸੀਅਤ ਆ, ਜਿਹਨੂੰ ਸਾਰੇ ਨੌਜਵਾਨ ਜਿਹੜਾ ਆਪਣਾ ਰੋਲ ਮਾਡਲ ਮੰਨਦੇ ਆ। ਨੌਜਵਾਨ ਜਿਹੜੇ ਆ ਨਸ਼ਿਆਂ ਤੋਂ ਬਾਹਰ ਆਣ ਕੇ ਅੰਮ੍ਰਿਤ ਛਕ ਰਹੇ ਆ। ਤੇ ਸਿੱਖਾਂ ਦੇ ਲਈ ਇਹਦੇ ਤੋਂ ਵੱਡੀ ਖੁਸ਼ੀ ਵਾਲੀ ਗੱਲ ਉਹ ਕਿਹੜੀ ਹੋ ਸਕਦੀ ਆ ਵੀ ਜਦੋਂ ਸਾਡੇ ਨੌਜਵਾਨਾਂ ਦੇ ਮੂੰਹ ਤਖਤਾਂ ਵੱਲ ਨੂੰ ਹੋ ਗਏ, ਅਨੰਦਪੁਰ ਸਾਹਿਬ ਵੱਲ ਨੂੰ ਹੋ ਗਏ, ਮੁੱਖ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਹੋ ਗਏ। ਇਹਨਾਂ ਦੋਵਾਂ ਤਖਤਾਂ ਦੇ ਉੱਤੇ ਜਦੋਂ ਅੰਮ੍ਰਿਤ ਛਕਾਇਆ ਤੇ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਅੰਮ੍ਰਿਤ ਛਕਾਇਆ। ਇਹਨਾਂ ਨੂੰ ਤਾਂ ਚਾਹੀਦਾ ਐਪਰੀਸ਼ੀਏਟ ਕਰਨੇ। ਪਰ ਇਹ ਗੈਰ ਵਾਜਬ ਜਿਹੜੀ ਟਿੱਪਣੀ ਹੈ ਇਹਨਾਂ ਦੀ ਵੀ ਉਹ ਕਹਿ ਰਿਹਾ ਜੀ ਮੈਂ ਮਤਲਬ ਪਹਿਲਾਂ ਖੜਾ ਵਾਂ, ਈਸਾਈਆਂ ਲਈ ਖੜਾ ਵਾਂ, ਮੈਂ ਉਹ ਦੂਜਿਆਂ ਲਈ ਖੜਾ, ਮੈਂ ਤੀਜਿਆਂ ਲਈ ਖੜਾ। ਤੁਸੀਂ ਤੇ ਦੂਜਿਆਂ ਤੀਜਿਆਂ ਲਈ ਕੀ ਖੜਨਗੇ? ਪਹਿਲਾਂ ਤੁਸੀਂ ਸਿੱਖਾਂ ਲਈ ਤੇ ਖੜ ਲਓ। ਇਹ ਤਾਂ ਬਣੀ ਸਿੱਖਾਂ ਲਈ ਆ। ਤੇ ਸਿੱਖ ਜਿਹੜਾ ਵਾ ਉਹ ਤੇ ਹਰ ਇੱਕ ਮਜ਼ਲੂਮ ਨਾਲ ਖੜਾ। ਸਾਨੂੰ ਕੋਈ ਸਰਟੀਫਿਕੇਟ ਥੋੜ੍ਹਾ ਕਿਸੇ ਕੋਲ ਲੈਣ ਦੀ ਲੋੜ ਆ, ਜਾਂ ਕਿਸੇ ਨੂੰ ਦੱਸਣ ਦੀ ਥੋੜ੍ਹਾ ਲੋੜ ਆ। ਸਿੱਖ ਤੇ ਹਰੇਕ ਮਜ਼ਲੂਮ ਲਈ ਖੜਿਆ ਹੀ ਹੈਗਾ। ਪਰ ਅਸੀਂ ਆਪਣੇ ਸਿੱਖਾਂ ਲਈ ਤੇ ਕਦੀ ਖੜੀਏ ਹੀ ਨਾ। ਹੁਣ ਤੁਸੀਂ ਵੇਖੋ, ਕੋਈ ਗੱਲਬਾਤ ਹੁੰਦੀ ਆ ਪੰਜਾਬ ਦੇ ਵਿੱਚ, ਕੋਈ ਨਿਰਦੋਸ਼ ਨੌਜਵਾਨ ਚੁੱਕ ਲਿਆ ਜਾਂਦਾ, ਕਦੀ ਇਹਨਾਂ ਦੀ ਕੋਈ ਸਟੇਟਮੈਂਟ ਆਉਂਦੀ ਆ ਵੀ ਗਲਤ ਹੋ ਰਿਹਾ, ਇਹ ਕਾਹਦੇ ਲਈ ਆ ਬਈ? ਕਦੀ ਇਹ ਬੋਲਦੇ ਆ, ਕੋਈ ਬੇਇਨਸਾਫੀ ਹੋ ਜਾਂਦੀ ਹੈ, ਕੋਈ ਬੋਲਦੇ ਆ, ਤਾਂ ਫਿਰ ਤਾਂ ਕਰਕੇ ਲੋਕਾਂ ਨੇ ਇਹੋ ਜਿਹੇ ਬਿਆਨਾਂ ਕਰਕੇ ਲੋਕਾਂ ਨੇ ਅੱਜ ਇਹਨਾਂ ਨੂੰ ਹਾਸ਼ੀਏ 'ਤੇ ਕਰਤਾ ਨਾ। ਤੇ ਜੇ ਇਹ ਨਹੀਂ ਬਾਜ਼ ਆਉਣਗੇ ਇੱਦਾਂ ਦੇ ਬਿਆਨ ਦੇਣ ਤੋਂ, ਤੇ ਮੈਨੂੰ ਲੱਗਦਾ ਵੀ 3 ਤੋਂ ਬਾਅਦ ਕਦੇ 0 ਆਊਗੀ ਜਿਹੜੀ ਤਰੀਕੇ ਦੀ। ਪਰ ਇਹਨਾਂ ਨੂੰ ਜੇ ਚਾਹੁੰਦੇ ਆ ਵੀ ਸਾਡੀ ਜਿਹੜੀ ਪੰਥਕ ਸਰਜ਼ਮੀਨ ਖੁੱਸੀ ਆ, ਉਹ ਪੰਥਕ ਸਰਜ਼ਮੀਨ ਸਾਨੂੰ ਦੁਬਾਰਾ ਮਿਲੇ, ਤਾਂ ਉਹਦੇ ਲਈ ਇਹਨਾਂ ਨੂੰ ਪੰਥਕ ਹੋਣਾ ਪਊਗਾ। ਇਹ ਇੱਦਾਂ ਨਹੀਂ ਹੋਣਾ ਵੀ ਤੁਸੀਂ ਉੱਦਾਂ ਦੇ ਕਹੋ ਵੀ ਪੰਥਕ ਆ, ਪੰਥਕ ਆ, ਪੰਥਕ ਆ। ਪੰਥ ਦੇ ਨਾਲ ਕਦੀ ਖੜੋ ਹੀ ਨਾ, ਨੌਜਵਾਨੀ ਨਾਲ ਕਦੀ ਖੜੋ ਹੀ ਨਾ। ਅੱਜ ਵੇਖੋ ਪੰਜਾਬ 'ਚ ਪੂਰਾ ਪੰਥਕ ਮਾਹੌਲ ਆ, ਪੰਥ ਅੱਜ ਚੜ੍ਹਦੀ ਕਲਾ 'ਚ, ਕੋਈ ਇਹੋ ਜਿਹੀ ਗੱਲ ਨਹੀਂ। ਨੌਜਵਾਨ ਜਿਹੜੇ ਹੀ ਮੋਨੇ ਉਹ ਸਰਦਾਰ ਬਣ ਰਹੇ ਆ, ਅੰਮ੍ਰਿਤ ਛਕ ਰਹੇ ਆ, ਨਸ਼ੇ ਛੱਡ ਰਹੇ ਆ, ਤਾਂ ਬੜਾ ਵਧੀਆ ਮਾਹੌਲ ਬਣਿਆ ਹੋਇਆ। ਤੇ ਇਹਨਾਂ ਨੂੰ ਤਾਂ ਐਪਰੀਸ਼ੀਏਟ ਕਰਨਾ ਚਾਹੀਦਾ। ਇਹੋ ਜਿਹੇ ਬਿਆਨ ਜਿਹੜੇ ਦੇਣੇ ਆ ਬੜੇ ਇਹ ਗਲਤ ਬਿਆਨ ਆ, ਔਰ ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਇਹੋ ਜਿਹੇ ਬਿਆਨ ਦੀ ਉਹ ਘੱਟ ਵਾ, ਵੱਧ ਤੋਂ ਵੱਧ। ਔਰ ਇਹਨੂੰ ਮਾफ़ੀ ਮੰਗਣੀ ਚਾਹੀਦੀ ਆ ਸਰਦਾਰ ਅੰਮ੍ਰਿਤਪਾਲ ਸਿੰਘ ਦੇ ਕੋਲੋਂ, ਮਜੀਠੀਆ ਸਾਹਿਬ ਨੂੰ, ਵੀ ਮੈਂ ਜਿਹੜਾ ਬਿਆਨ ਸੀ, ਭਾਵੇਂ ਉਹ ਕਹਿੰਦਾ ਮੈਂ ਨਾਂ ਨਹੀਂ ਲਿਆ, ਪਰ ਜਿਹੜੇ ਇਹਨਾਂ ਦੇ ਚੈਨਲਾਂ ਨੇ ਚਲਾਇਆ ਜਾਂ ਦੂਜਿਆਂ ਤੀਜਿਆਂ ਨੇ, ਉਹ ਤਾਂ ਬੜੇ ਸਪਸ਼ਟ ਆ ਰਿਹਾ ਸੀ ਵੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੀਤੀ ਟਿੱਪਣੀ। ਕਿਉਂਕਿ ਹੁਣ ਇੰਨਾ ਕੋਈ ਮੂਰਖ ਤੇ ਨਹੀਂ ਹੈ, ਲੋਕ ਸਿਆਣੇ ਆ ਵੀ ਇਹ ਤੁਹਾਡੀ ਜਿਹੜੀ ਗੱਲ ਆ ਉਹ ਕਿੱਧਰ ਨੂੰ ਜਾ ਰਹੀ ਆ। ਫਿਰ ਇਹ ਟਿੱਪਣੀ ਕਰਨੀ ਬਣਦੀ ਕਿਉਂ ਹੈ? ਅੰਮ੍ਰਿਤਪਾਲ ਸਿੰਘ ਨੇ ਕਿਸੇ ਦਾ ਕੋਈ ਨੁਕਸਾਨ ਕੀਤਾ ਕਿ ਕਿਸੇ ਧਰਮ ਦੇ ਖਿਲਾਫ ਬੋਲਿਆ? ਉਹਦੇ ਲੋਕਾਂ ਨੂੰ ਜਗਾ ਰਿਹਾ। ਤੁਸੀਂ ਜਗਾਉਣ ਵਾਲੇ ਨੂੰ ਕਹੋ ਵੀ ਕਿਉਂ ਜਗਾ ਰਿਹਾ, ਤੇ ਬੜੀ ਮਾੜੀ ਗੱਲ ਆ। ਇਸ ਕਰਕੇ ਜੇ ਆਪਣੇ ਆਪ ਨੂੰ ਅਕਾਲੀ ਮੰਨਦੇ ਆ ਤੇ ਫਿਰ ਅਕਾਲੀ ਸਿਆਸਤ ਕਰਨ, ਪੰਥ ਦੀ ਸਿਆਸਤ ਕਰਨ, ਉਹੀ ਇਹਨਾਂ ਦੀ ਸਰਜ਼ਮੀਨ ਆ।
ਜੇ ਇਹ ਕਹਿ ਸਮਝ ਲੈਣ ਵੀ ਸ਼ਿਵ ਸੈਨਾ ਨੂੰ ਖੁਸ਼ ਕਰਕੇ ਜਾਂ ਦੂਜੇ ਤੀਜਿਆਂ ਨੂੰ ਖੁਸ਼ ਕਰਕੇ ਅਸੀਂ ਆਪਣੀ ਪੰਥਕ ਸਰਜ਼ਮੀਨ ਫਿਰ ਵਾਪਸ ਲੈ ਲਾਂਗੇ, ਤੇ ਇਹ ਪੋਸੀਬਲ ਇੱਥੇ ਨਹੀਂ ਹੈਗਾ, ਇਹ ਗੜਗੜ ਕਦੀ ਨਹੀਂ ਸਾਹਿਬ ਹੋਊਗਾ। ਜਿਹੜੇ ਬਿਆਨ ਬੀਜੇਪੀ ਦਿੰਦੀ ਉਹੀ ਬਿਆਨ ਅਕਾਲੀ ਦਲ ਦੇ ਰਿਹਾ, ਜਿਸ ਤਰ੍ਹਾਂ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਿ ਜਿਹੜਾ ਪੰਜਾਬ ਦਾ ਮਾਹੌਲ ਹੈ ਖਰਾਬ ਹੋਣ ਦੇ ਕਿਨਾਰੇ ਹੈ। ਕੀ ਲੱਗਦਾ ਹੈ ਕਿ ਖਰਾਬ ਇਸ ਕਰਕੇ ਕਿਹਾ ਜਾ ਰਿਹਾ ਕਿ ਨੌਜਵਾਨ ਸਿੱਖੀ ਦੇ ਨਾਲ ਜੁੜ ਰਹੇ, ਅੰਮ੍ਰਿਤ ਦੀ ਖੰਡੇ ਬਾਟੇ ਦੀ ਪੌਲ ਲੈ ਰਹੇ? ਦੇਖੋ ਜੀ, ਬੀਜੇਪੀ ਵੀ ਛੱਡੋ, ਕੱਲ ਤੇ ਮਤਲਬ ਜਿਹੜਾ ਹੈਗਾ ਰਵਨੀਤ ਬਿੱਟੂ ਬੇਅੰਤੇ ਬੁੱਚੜ ਦਾ ਪੁੱਤਰ, ਉਹ ਮਤਲਬ ਕਹਿ ਰਿਹਾ ਹੈ ਵੀ ਮੈਂ ਤਾਰੀਫ ਕਰਦਾ ਬਿਕਰਮਜੀਤ ਸਿੰਘ ਮਜੀਠੀਏ ਦੇ ਬਿਆਨਾਂ ਦੀ। ਇਹਦਾ ਮਤਲਬ ਵੀ ਜਦੋਂ ਸਿੱਖਾਂ ਨੂੰ ਟਾਰਗੇਟ ਕਰਨਾ ਤੇ ਸਾਰੇ ਇਕੱਠੇ ਆ, ਉੱਥੇ ਇਹਨਾਂ ਦਾ ਕੋਈ ਮਤਲਬ ਅੱਡ ਨਹੀਂ ਹੈਗੇ। ਉਹ ਠੀਕ ਆ, ਮਾੜੀਆਂ ਮੋਟ ਲੜਾਈਆਂ ਬਾਹਰੋਂ ਦੱਸਦੇ ਆ। ਜੇ ਬੇਅੰਤੇ ਬੁੱਚੜ ਦਾ ਪਰਿਵਾਰ ਜਿਹੜਾ ਉਹ ਕਹਿ ਰਿਹਾ ਵੀ ਇਹ ਠੀਕ ਬਿਆਨ ਦੇ ਰਿਹਾ, ਤੇ ਇਸ ਗੱਲ ਨੂੰ ਸਮਝੋ ਵੀ ਇਹ ਜਿਹੜਾ ਇਹਨਾਂ ਦਾ ਤਾਲਮੇਲ ਉਹ ਕਿੰਨਾ ਗਹਿਰਾ ਤੇ ਕਿੰਨਾ ਗੂੜਾ। ਬਾਕੀ ਗੱਲ ਪੰਜਾਬ ਦੇ ਵਿੱਚ ਮੈਨੂੰ ਦੱਸੋ ਵੀ ਕੀ ਆ? ਮਾਹੌਲ ਤੇ ਬਹੁਤ ਵਧੀਆ ਵਾ। ਕੋਈ ਸਾਡੇ ਸਿੱਖਾਂ ਦੇ ਵੱਲੋਂ ਵੇਖਿਆ ਤੁਸੀਂ ਵੀ ਕੋਈ ਹਿੰਸਾ ਹੋਈ ਹੋਵੇ, ਕਿਸੇ ਨਾਲ ਕੋਈ ਧੱਕਾ ਹੋਇਆ ਹੋਵੇ? ਅਸੀਂ ਇਹ ਮੰਨਦੇ ਆ ਵੀ ਅਸੀਂ ਪੰਜਾਬ ਦੇ ਵਿੱਚ ਬਹੁਤ ਗਿਣਤੀ ਆ ਸਿੱਖ, ਬਹੁਤ ਗਿਣਤੀ ਹੋਣ ਕਰਕੇ ਸਾਡਾ ਸਭ ਤੋਂ ਪਹਿਲਾ ਫਰਜ਼ ਆ ਵੀ ਇੱਥੇ ਆਪਣੀ ਸਟੇਟ ਨੂੰ ਅਸੀਂ ਐਨ ਵਧੀਆ ਸ਼ਾਂਤਮਈ ਰੱਖਣਾ। ਜਿੰਨੀਆਂ ਵੀ ਇੱਥੇ ਦੂਜੀਆਂ ਕੌਮਾਂ ਜਾਂ ਧਰਮ ਆ ਉਹਨਾਂ ਨੂੰ ਆਪਣੇ ਭਰਾ ਸਮਝ ਕੇ, ਆਪਣਾ ਪਰਿਵਾਰ ਸਮਝ ਕੇ, ਔਰ ਸਿੱਖ ਗਲੇ ਲਾ ਕੇ ਰੱਖਦੇ ਆ, ਕੋਈ ਮਸਲਾ ਹੀ ਨਹੀਂ ਹੈਗਾ। ਸਾਰੇ ਸਿੱਖ, ਹਿੰਦੂ, ਮੁਸਲਮਾਨ ਜਾਂ ਜਿਹੜੇ ਕੁਛ ਈਸਾਈ, ਉਹ ਤੇ ਬੜੇ ਪ੍ਰੇਮ ਨਾਲ ਰਹਿ ਰਿਹਾ, ਕੋਈ ਮਸਲਾ ਹੀ ਨਹੀਂ ਹੈਗਾ। ਕੋਈ ਤੁਹਾਨੂੰ ਦੀਦਾ ਪੰਜਾਬ ਦੇ ਵਿੱਚ ਕੋਈ ਮਾਹੌਲ ਖਰਾਬ ਵਾਲੀ ਕਿਹੜੀ ਗੱਲ ਹੈਗੀ ਆ? ਹਾਂ, ਜਿਹੜੀਆਂ ਘਟਨਾਵਾਂ ਉੱਥੇ ਯੂਪੀ ਦੇ ਵਿੱਚ ਵੱਡੀਆਂ ਹੋ ਰਹੀਆਂ ਦਲਿਤ ਭਾਈਚਾਰੇ ਦੇ ਨਾਲ, ਕਿੱਦਾਂ ਕਈ ਉੱਥੇ ਵੱਡੇ ਐਕਸ਼ਨ ਹੋਏ, ਬੱਚੀਆਂ ਤੱਕ ਦੀ ਬੇਪਤੀ, ਕਤਲ ਤੱਕ ਹੋ ਗਏ ਆ, ਉੱਥੇ ਨਹੀਂ ਇਹਨਾਂ ਨੂੰ ਮਾਹੌਲ ਖਰਾਬ ਦੀਦਾ। ਤੇ ਪੰਜਾਬ ਤੇ ਬਿਲਕੁਲ ਸ਼ਾਂਤ ਬੈਠਾ, ਕੋਈ ਮਸਲਾ ਹੀ ਨਹੀਂ ਹੈਗਾ। ਹਾਂ, ਜੇ ਕੋਈ ਮਾੜੀ ਮੋਟ ਗੱਲਬਾਤ ਹੋ ਵੀ ਜਾਂਦੀ ਹੈ ਤੇ ਉਹਨੂੰ ਤੁਸੀਂ ਮਤਲਬ ਦੇਸ਼ ਦੀ ਸ਼ਾਂਤੀ ਜਾਂ ਪੰਜਾਬ ਦੀ ਸ਼ਾਂਤੀ ਨਾਲ ਤੇ ਨਹੀਂ ਜੋੜ ਸਕਦੇ। ਬਿਲਕੁਲ। ਮੌਜੂਦਾ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਰਾਜਨੀਤਿਕ ਲੋਕਾਂ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਨੌਜਵਾਨਾਂ ਨੂੰ ਲੈ ਕੇ, ਉਹ ਵੀ ਚਰਚਾਵਾਂ ਦੇ ਵਿੱਚ ਨੇ, ਪਰ ਪੰਜਾਬ ਦੇ ਲੋਕ ਜਾਂ ਜਿਹੜੇ ਸਿੱਖ ਪੰਥ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਨੇ, ਉਹਨਾਂ ਲੋਕਾਂ ਦੇ ਵੱਲੋਂ ਇਹਨਾਂ ਬਿਆਨਾਂ ਨੂੰ ਕਿਹੜੇ ਸੰਦਰਭ ਦੇ ਵਿੱਚ ਸਮਝਿਆ ਜਾ ਸਕਦਾ ਹੈ? ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੀਆਂ ਵੀ ਕੁਝ ਟਿੱਪਣੀਆਂ ਨੇ, ਉਹਨਾਂ ਦੇ ਉੱਪਰ ਕੇਂਦਰ ਸਰਕਾਰ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ ਕਿਸ ਤਰੀਕੇ ਦੇ ਕਿਹੜੇ ਕਦਮ ਉਠਾਏ ਜਾ ਸਕਦੇ ਨੇ। ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ तमाम ਸ਼ਖਸੀਅਤਾਂ ਨੂੰ ਲੈ ਕੇ ਵੱਖ-ਵੱਖ ਮਸਲਿਆਂ ਦੇ ਉੱਪਰ ਗੱਲਬਾਤ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।